ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम जी, सत श्री अकाल। किवें हो जी सारे? आस करते हैं भी तुसी सारे वधिया होवोगे ते दुआ करते हैं मालक सारिਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਰਾਣਾ ਅਸਲਮ ਖਾਨ ਵਕਾਰ ਤੇ ਰਾਣਾ ਖਾਲਦ ਮਕਬੂਲ ਜੀ ਪੰਜਾਬੀ ਬੈਸਟ ਫਾਰ ਐਵਰ ਤੋਂ ਜੀ ਇਹ ਕਰਦੇ ਹਾਂ ਜੀ ਅੱਜ ਦਾ ਆਪਣਾ ਵਲੌਗ ਸ਼ੁਰੂ। ਤੇ ਜੁੜੇ ਰਹੋ ਸਾਡੇ ਨਾਲ। ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਸਤ ਬਿਸਮਿਲ੍ਲਾ। ਅਸਲਮ ਖਾਨ ਵਕਾਰ ਸਾਹਿਬ, ਕੱਲ ਅਸੀਂ ਵਲੌਗ ਬਣਾਇਆ ਬੜੀ ਮਿਹਨਤ ਦੇ ਨਾਲ। ਬੜੀ ਰਾਣਾ ਸਾਹਿਬ ਉੱਥੇ ਆਏ ਸਾਡੇ ਡੇਰੇ ਤਸ਼ਰੀਫ ਲੈ ਕੇ ਤਕਰੀਬਨ 1.5-2 ਮਹੀਨਿਆਂ ਬਾਅਦ, ਤੇ ਅਸੀਂ ਵਲੌਗ ਉੱਥੇ ਸ਼ੁਰੂ ਕੀਤਾ ਸੀਗਾ, ਪੂਰਾ ਬਣਾਇਆ। ਪਰ ਕੀ ਹੋਇਆ ਵੀ ਜਿਹੜੇ ਸਾਡੇ ਮਾਇਕ ਆ ਉਹ ਵਿੱਚੋਂ ਜਾ ਕੇ ਜਵਾਬ ਦੇ ਗਏ। ਤੇ ਮੈਂ ਵੀ ਇੰਨੀ ਮਿਹਨਤ ਨੂੰ ਮੈਂ ਕਿਹਾ ਵੀ ਜਾਇਆ ਨਹੀਂ ਕਰਨਾ ਹੈਗਾ। ਮੈਂ ਵੀ ਉਹ ਜਿੱਦਾਂ ਕਿੱਦਾਂ ਹੈ ਸੀ ਨਾ, ਕਿਉਂਕਿ ਸਾਡਾ ਤੁਹਾਡੇ ਨਾਲ ਇਹ ਵਾਅਦਾ ਵੀ ਜੋ ਹੋਊਗਾ ਜਿਵੇਂ ਦਾ ਹੋਊਗਾ ਉਹ ਤੁਹਾਡੇ ਸਾਹਮਣੇ ਅਸੀਂ ਰੱਖ ਦਾਂਗੇ। ਕਿਉਂ ਜੀ ਰਾਣਾ ਸਾਹਿਬ? ਬਿਲਕੁਲ। ਤੇ ਉਹ ਰੱਖਤਾ ਜੀ। ਤੇ ਜਿਨ੍ਹਾਂ ਵੀਰਾਂ ਨੇ ਉਹ ਦੇਖਿਆ ਤੇ ਫਿਰ ਵੀ ਪਸੰਦ ਕੀਤਾ, ਅਸੀਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਸੋਚ ਨਹੀਂ ਸਕਦੇ ਵੀ ਮੁਹੱਬਤਾਂ ਇੰਨੀਆਂ ਵੀ ਯਾਰ ਕੁਝ ਵੀ ਨਾ ਹੋਵੇ ਤੇ ਫਿਰ ਵੀ ਵੀਰ ਸਾਡੀ ਸਪੋਰਟ ਕਰਦੇ ਆ, ਸਾਡੇ ਨਾਲ ਜੁੜੇ ਹੋਏ ਆ, ਮੁਹੱਬਤਾਂ ਦਾ ਇਜ਼ਹਾਰ ਕਰਦੇ ਆ। ਰਾਣਾ ਸਾਹਿਬ ਦੀ ਕਿਤਾਬ ਬੱਕਰੀ ਪੜ੍ਹ ਰਹੀ ਆ ਨਾਲ ਨਾਲ। ਹਾਂਜੀ ਰਾਣਾ ਸਾਹਿਬ। ਹਾਂਜੀ। ਤੇ ਦੂਜਾ ਇਹ ਆ ਵੀ ਸਾਡਾ ਜਿਹੜਾ 100 ਡੇਜ਼ ਵਰਕ ਚੈਲੰਜ ਹੈਗਾ ਆ ਰਾਣਾ ਸਾਹਿਬ ਦੇ ਡੇਰੇ ਦੇ ਉੱਤੇ, ਉਹ ਕੰਮ ਜਾਰੀ ਉਹ ਸਾਰੀ ਆ ਚੱਲ ਰਿਹਾ। ਤੇ 18ਵਾਂ ਦਿਨ ਹੈਗਾ ਆ। ਅਸੀਂ ਵਿੱਚੋਂ ਦਿਨ ਮਿਸ ਹੋ ਜਾਂਦੇ ਆ ਕਿਉਂਕਿ ਕੰਮ ਕੋਈ ਛੋਟਾ ਮੋਟਾ ਹੋਇਆ ਹੁੰਦਾ ਜਾਂ ਕੋਈ ਬਲਾਗ ਉਧਰ ਦੂਸਰੇ ਡੇਰੇ ਵੀ ਬਣਾਉਣਾ ਪੈ ਜਾਂਦਾ ਇਸ ਵਾਸਤੇ। ਲੇਕਿਨ ਦਿਨ ਅਸੀਂ 100 ਹੀ ਕਰ। ਹਾਂਜੀ, ਦਿਨ ਅਸੀਂ 100 ਹੀ ਕਰ ਰਹੇ ਹਾਂ। ਤੇ ਦੁਆ ਕਰੋ ਵੀ ਆਹ ਜਲਦੀ ਜਲਦੀ ਫੁੱਟਣ, ਇੱਥੇ ਹਰਿਆਲੀ ਹੋਵੇ ਰਾਣਾ ਸਾਹਿਬ। ਹਾਂ, ਕੀ ਖਿਆਲ ਹੈ? ਹਾਂ ਨਹੀਂ ਜੀ, ਇਨਸ਼ਾਅੱਲਾ ਤਾਲਾ ਬੜੀ ਜਲਦੀ। ਉਹ ਦੇਖੋ ਤੁਹਾਨੂੰ ਇੱਕ ਨਾ ਜਿਹੜਾ ਅੰਜੀਰ ਦਾ ਬੂਟਾ ਲਾਇਆ ਸੀ ਨਾ, ਉਹ ਹੁਣ ਸ਼ਾਖਾਂ ਉਹ ਫੁੱਟ ਰਹੀਆਂ ਵਾ, ਨੇੜੇ ਚੱਲ ਕੇ ਤੁਹਾਨੂੰ ਦਿਖਾਉਂਦੇ ਆ। ਚਲੋ ਜੀ, ਮੈਂ ਜੀ ਕੁਝ ਕਰ ਨਹੀਂ ਸਕਦਾ। ਮੈਂ ਰਾਣਾ ਸਾਹਿਬ ਨੂੰ ਨਾ ਬਹੁਤ ਵਾਰੀ ਇਹ ਗੱਲ ਕਰੀ ਆ, ਪਰ ਰਾਣਾ ਸਾਹਿਬ ਨੇ ਨਾ ਜੀ ਉਹ ਕਸਮ ਖਾਈ ਹੋਈ ਹੈਗੀ ਆ ਵੀ ਮੈਂ ਨਹੀਂ ਉੱਚਾ ਬੋਲਣਾ, ਤੂੰ ਜੋ ਮਰਜ਼ੀ ਕਹਿੰਦਾ ਰਹਿ, ਜਿਵੇਂ ਮਰਜ਼ੀ ਖਪਦਾ ਖਪਾਦਾ ਰਹਿ। ਰਾਣਾ ਸਾਹਿਬ ਨੂੰ ਉੱਚਾ ਬੋਲਦੇ ਫਿਰ ਮੈਨੂੰ ਆਵਾਜ਼ ਵਧਾਉਣੀ ਪੈਂਦੀ ਆ ਬਾਅਦ ਦੇ ਵਿੱਚ। ਲਓ ਜੀ, ਕੀ ਬਾਤ ਆ ਜੀ। ਲਓ ਜੀ, ਪਹਿਲਾ ਨਤੀਜਾ 100 ਦੀ ਨਾਲ ਆ ਜਿਹੜਾ ਆਣਾ ਸ਼ੁਰੂ ਹੋ ਗਿਆ। ਇਹ ਕੈਸੀ ਗੱਲ ਹੈ? ਇੱਥੇ ਅਸੀਂ ਇਹ ਮਸ਼ਕੂਰ ਆ। ਇਹ ਦੇਖੋ ਜੀ ਆਪਣੇ ਭਾਈ ਜਿਹੜਾ ਹਾਂਜੀ ਜ਼ਹੀਰ ਫਰੂਕੀ ਸਾਹਿਬ ਦਾ ਜੀ ਇਹ ਤੋਹਫਾ ਹੈਗਾ। ਤੇ ਮੈਂ ਕਹਿੰਦਾ ਵੀ ਹਰ ਡਾਲੀ ਜਿਹੜੀ ਆ ਉਹ ਜੀ ਫੁੱਟਣਾ ਸ਼ੁਰੂ ਹੋ ਗਈ ਹੋਈ ਹੈ। ਇਹ ਦੇਖੋ ਹੁਣ ਇੱਕੋ ਹੀ ਆ ਚੈਲੰਜ ਇੱਥੇ ਕਿ ਜਿਹੜੀਆਂ ਬੱਕਰੀਆਂ ਆ ਨਾ, ਇਹਨਾਂ ਨੂੰ ਅੰਦਰ ਜਿਹੜਾ ਨਾ ਮੁੰਤਕਿਲ ਕੀਤਾ ਜਾਏ। ਹਾਂ ਵਾਹ, ਇਹ ਵੈਸੇ ਗੱਲ ਤੁਹਾਡੀ ਠੀਕ ਆ। ਹੁਣ ਜਿਹੜਾ ਦੂਸਰਾ ਜੀ ਇਹ ਵੀ ਅੱਲਾ ਕਰੂਗਾ ਇਨਸ਼ਾਅੱਲਾ। 10 ਦਿਨ ਬਾਅਦ ਫੁੱਟਦੇ ਆ, ਜ਼ਰਾ ਲੇਟ ਇਹਨਾਂ ਦੀ ਲੇਟ ਆ। ਨਾਲੇ ਇਹ ਵੱਡੇ ਵੱਡੇ ਬਹੁਤ ਸੀ ਰਾਣਾ ਸਾਹਿਬ। ਨਹੀਂ, ਵੱਡੇ ਤੋਂ ਇਲਾਵਾ ਨਾ ਅਸਲ 'ਚ ਜਿਹੜੇ ਹੁੰਦੇ ਨੇ ਆੜੂ, ਬਦਾਮ ਹੈ, ਕੁਬਾਨੀ, ਲੂਚਾ ਵਗੈਰਾ, ਇਹਨਾਂ ਤੇ ਬਹੁਤ ਸਾਰਿਆਂ ਤੋਂ ਪਹਿਲੇ ਤਕਰੀਬਨ ਇਹਨਾਂ ਤੇ ਆਉਂਦੇ। ਇਹਨਾਂ ਦੇ ਬਲਕਿ ਪੱਤੇ ਬਾਅਦ 'ਚ ਨਿਕਲਦੇ, ਫੁੱਲ ਨਿਕਲਦੇ ਪਹਿਲੇ। ਉਸ ਤੋਂ ਬਾਅਦ ਸ਼ਤੂਤ ਆ ਜਿਹੜੇ, ਉਹਨਾਂ ਦਾ ਸ਼ਤੂਤਾਂ ਤੇ ਵੀ ਪਹਿਲੇ ਆਉਂਦੀ ਆ ਬਹਾਰ। ਇਸ ਤਰ੍ਹਾਂ ਮੁਖਤਲਿਫ ਪੌਦੇ ਹੁੰਦੇ ਨਾ, ਮੁਖਤਲਿਫ ਯਾਨੀ ਕਿ ਜਿਹੜੇ ਆ ਨਾ ਹੈ ਇਹ ਪਾਪੂਲਰ ਥੋੜਾ ਜਿਹਾ ਨਾ ਲੇਟ ਦਾ ਸੁਹਾਜਣਾ, ਬਹੁਤ ਲੇਟ ਯਾਨੀ ਕਿ ਜਿਹੜਾ ਨਾ। ਨਹੀਂ ਨਹੀਂ, ਅੱਜ ਤਾਂ ਬਹਾਰ ਤੁਹਾਡੇ ਤੇ ਵੀ ਆਈ ਹੋਈ ਆ ਪੂਰੀ ਹੈ। ਲਓ ਜੀ, ਅੱਜ 15ਵੇਂ ਦਿਨ। ਹਾਂਜੀ, ਅੱਜ ਤਰੀਕ ਹੈਗੀ ਆ ਜੀ 14 ਫਰਵਰੀ ਹੈ, ਵੈਲੈਂਟਾਈਨ ਡੇ। ਸਾਡੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਸਾਡਾ ਵੈਲੈਂਟਾਈਨ ਡੇ ਤਾਂ ਤੁਸੀਂ ਹੈਗੇ ਆ, ਸਾਰੇ ਵੀਰ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੈਗੇ ਆ। ਤੇ ਕੱਲ ਨੂੰ ਇੱਕ ਜਿਹੜਾ ਬੜੀ ਸ਼ਿੱਦਤ ਦੇ ਨਾਲ ਇੰਤਜ਼ਾਰ ਆ ਲੋਕਾਂ ਨੂੰ, ਇਸ ਵਾਰੀ 14 ਫਰਵਰੀ ਨਹੀਂ, 15 ਫਰਵਰੀ ਦਾ ਬੜਾ ਇੰਤਜ਼ਾਰ ਹੈਗਾ। ਹੈ ਹਾਂ ਬਿਲਕੁਲ। ਹਾਂ, ਵੀ ਕੱਲ ਨੂੰ ਮੈਚ ਆ ਜੀ, ਪਾਕਿਸਤਾਨ ਤੇ ਇੰਡੀਆ ਦਾ ਮੈਚ ਆ। ਹਾਂ, ਉਹਦੇ ਤੇ ਗੱਲ ਕਰਾਂਗੇ ਤਫਸੀਲ ਨਾਲ ਬਹਿ ਕੇ ਗੱਲ ਕਰਾਂਗੇ। ਹਾਂਜੀ ਹਾਂਜੀ। ਹੁਣ ਨਾ ਆ ਕਹਿੰਦੇ ਨਹੀਂ ਥੋੜਾ ਥੋੜਾ ਬਹੁਤ ਹੋ ਜਾਂਦਾ। ਹਾਂਜੀ, ਆ ਦੇਖੋ ਆ ਸਾਡਾ ਇੱਕ ਵੱਡਾ ਕਿਆਰਾ ਜਿਹੜਾ ਨਾ ਉਹ ਭਰ ਗਿਆ, ਤੇ ਆ ਦੂਸਰੇ ਪਾਸੇ ਵਾਲਾ ਜਿਹੜਾ ਹੈ ਨਾ ਕਿਆਰੇ, ਇਹ ਵੀ ਸ਼ੁਰੂ ਕੇ ਸ਼ਾਮ ਤੱਕ ਇਹ ਵੀ ਇਨਸ਼ਾਅੱਲਾ ਤਾਲਾ ਜਿਹੜਾ ਨਾ ਇਹ ਭਰ ਜਾਣਗੇ। ਹਾਂ, ਦੇਖ ਲਓ ਤੁਸੀਂ ਵੀ ਇੱਕ ਪੈਪ ਦੇ ਨਾਲ ਨਾ, ਛੋਟਾ ਜਿਹਾ ਮੋਟਰ ਦੇ ਨਾਲ ਇੱਕ ਤੇ ਰਾਣਾ ਸਾਹਿਬ ਨੇ ਅੱਜ 2 ਕਨਾਲਾਂ ਭਰ ਲਈਆਂ ਹੋਈਆਂ। ਤੇ ਆ ਜਨਾਬ ਅੱਗੇ ਇਹਨਾਂ ਨੇ ਆ ਸ਼ੁਰੂ ਕਰਤਾ ਹੈ। ਤੇ ਦੂਜਾ ਵੀ ਤੁਹਾਨੂੰ ਦਿਖਾਉਂਦੇ ਆ ਵੀ ਉਹ ਉਧਰ ਜਿਹੜਾ ਕੰਮ ਹੋ ਰਿਹਾ ਉਹਦੀ ਵੀ ਗੱਲਬਾਤ ਕਰਦੇ ਹਾਂ। ਚਲੋ ਆ ਜਾਓ ਜੀ। ਹੈ ਤੇ ਰਾਣਾ ਸਾਹਿਬ, ਹਾਂਜੀ, ਆ ਪਾਣੀ ਤਾਂ ਇੰਜ ਵੀ ਜਿਵੇਂ ਰੁਕਿਆ ਹੋਇਆ ਕਿ ਚੱਲਦਾ ਹੀ ਇੰਜ ਕੀੜੀ ਤਰ੍ਹਾਂ ਆ? ਇਹ ਪਾਣੀ ਜਰਾ ਨਾ ਸਲੋ ਹੀ ਜਿਹੜਾ ਵਾ ਨਾ ਚੱਲਦਾ ਵਾ, ਕਿਉਂਕਿ ਪਹਿਲੇ ਪਿੱਛੇ ਜੀ ਬਿਜਲੀ ਬੰਦ ਹੋ ਗਈ ਸੀ। ਉਹਦੇ ਕਰਕੇ ਫਿਰ ਉਹ ਬ੍ਰੇਕ ਪੈ ਗਈ ਨਾ। ਅੱਛਾ, ਨਕਾਲ ਟੁੱਟ ਗਿਆ। ਨਕਾਲ ਟੁੱਟ ਗਿਆ। ਆ ਇਸ ਵਾਸਤੇ ਥੋੜਾ ਜਿਹਾ ਨਹੀਂ ਕਰਕੇ
ਅੱਛਾ। ਇਹਦੇ 'ਚ ਠੀਕ ਆ, ਥੋੜਾ ਥੋੜਾ ਪਾਣੀ ਲੱਗਦਾ ਨਾ ਜਿਹੜਾ, ਹਾਂ ਉਹ ਜ਼ਿਆਦਾ ਜਿਹੜਾ ਸਿੰਦਾ ਵਾ ਸੀਪੇਜ ਹੋ ਜਾਂਦੀ ਹੈ ਹੌਲੀ ਹੌਲੀ ਹੈ। ਸਹੀ ਗੱਲ ਹੈ ਜੀ। ਤੇ ਇਹ ਹੁਣ ਇੱਕ ਦਫਾ ਹੋ ਗਿਆ, ਇਹਨੂੰ ਫਿਰ ਬਾਅਦ 'ਚ ਲੈਵਲ ਜਿਹੜਾ ਵਾ ਨਾ ਐਵੇਂ ਗਜ਼ਾਰੇ ਜੀ ਵਾਲਾ ਸਿਰਫ ਪਾਣੀ ਲਾਉਣ ਲਈ ਕਰਾਇਆ ਸੀ। ਹੁਣ ਇਹਨੂੰ ਵਹਾ ਕੇ ਨਾ ਫਿਰ ਅੱਛੇ ਤਰੀਕੇ ਨਾਲ ਲੈਵਲ ਜਿਹੜਾ ਉਹਨੇ ਕਰਵਾਵਾਂਗੇ, ਕਿਉਂਕਿ ਬਾਅਦ 'ਚ ਫਿਰ ਨਾ ਇਹਨੂੰ ਵਹਾਇਆ ਨਹੀਂ ਕਰਨਾ, ਬਸ ਸਿਰਫ ਪੱਠਿਆਂ ਵਾਲੀ ਜਗ੍ਹਾ ਹੀ ਆ। ਬਾਕੀ ਇਹਨਾਂ ਦਾ ਨਾ ਇਸ ਤਰ੍ਹਾਂ ਕਿਆਰੀਆਂ ਜਿਹੜੀਆਂ ਨਾ ਇਹ ਰਾਣਾ ਸਾਹਿਬ ਅੱਜ ਵੀ ਕੋਈ ਕਿਤਾਬ ਚੱਕੀ ਫਿਰ ਰਹੇ? ਦੀ ਪ੍ਰਿੰਸ ਕੇਵਲ ਦੀ ਕਿਤਾਬ ਕੱਲ ਜਾਂ ਪਰਸੋਂ ਨੂੰ ਇਹਦੇ ਤੇ ਗੱਲ ਕਰਾਂਗੇ। ਅੱਛਾ ਅੱਛਾ। ਲਓ ਜੀ ਆਹ ਕਲਮਾਂ ਹਲੇ ਇੰਨੀਆਂ ਪਈਆਂ ਵੀ ਜਿਹੜਾ ਨਾ ਇੰਜ ਲੱਗਦਾ ਵੀ ਜਿਵੇਂ ਭਾਵੇਂ ਅੱਧਾ ਪਿੰਡ ਲਾ ਲਵੇ, ਪਰ ਰਾਣਾ ਸਾਹਿਬ ਨੇ ਇਹ ਕਨਾਲ ਕੁ ਜਿਹਦੇ ਵਿੱਚ ਲਾ ਦੇਣੀਆਂ ਮੇਰੇ ਹਿਸਾਬ ਨਾਲ। ਇਨਸ਼ਾਅੱਲਾ ਕਰਾਂਗੇ। ਆ ਦੇਖੋ ਹੁਣ ਅਸੀਂ ਉਹ ਜੰਗਲ ਵਾਲੇ ਫਾਰਮੂਲੇ ਦੇ ਤਹਿਤ ਜਿਹੜਾ ਨਾ ਲਾਣਾ ਚਾਹੀਦਾ ਜੰਗਲ ਬਣਾਉਣਾ। ਇਸ ਲਈ ਹੁਣ ਜੇ 5-5 ਫੁੱਟ ਤੇ ਲਾਓ ਤੇ 1100 ਫੁੱਟ ਤੇ ਸਾਰੀ 200 ਕਲਮ ਲੱਗਦੀ ਆ। ਮਰਬਾ ਖਤਮ ਹੋ ਜਾਂਦਾ ਉਹਦੇ ਵਿੱਚ ਨਹੀਂ ਨਾ ਫਿਰ ਇਸ ਲਈ ਇੱਥੇ ਤੱਕ ਅਸੀਂ ਹੁਣ ਕਿ 4-5 ਲਾਈਨਾਂ 'ਚ ਜਿਹੜਾ ਵਾ ਨਾ ਆਏਗੀ ਹਵਾ, ਠੰਡੀ ਹੋਇਆ ਕਰੇਗੀ ਨਾ ਫਿਰ ਸਹੀ। ਕਿਉਂਕਿ ਪਹਿਲਾਂ ਤਾਂ ਇਸ ਸਾਲ ਸਾਡਾ ਮੇਨ ਟਾਰਗੇਟ ਇਹ ਆ ਕਿ ਜਿਹੜਾ ਸਹਿਰਾ ਨਾ ਇੱਥੇ ਆ ਸਾਡਾ, ਇਹਨੂੰ ਖਤਮ ਕੀਤਾ ਜਾਏ ਤੇ ਕੋਈ ਛਾਂ ਵਾਲਾ। ਫਿਰ ਆਹਿਸਤਾ ਆਹਿਸਤਾ ਬਾਕੀ ਯਾਨੀ ਕਿ ਚੀਜ਼ਾਂ ਜਿਹੜੀਆਂ ਵਾ ਨਾ ਉਹ ਹੌਲੀ ਹੌਲੀ ਬਦਲਦੀ ਜਾਏਗੀ। ਹੁਣ ਇਹ ਹੋਏਗਾ ਕਿ ਇਹ ਜਦੋਂ ਛਾਂ ਹੋ ਜਾਏਗੀ ਨਾ ਫਿਰ ਜਿਹੜੇ ਗਰਮੀਆਂ ਦੇ ਨੇ, ਗਰਮੀਆਂ ਦੇ ਪੌਦੇ ਜ਼ਿਆਦਾਤਰ ਨਾ ਬੀਜਾਂ ਨਾਲ, ਅਮਰੂਦ ਹੋ ਗਏ ਜਾਮਣਾ ਹੋ ਗਈਆਂ, ਨਿੰਬਾਂ ਬਕੈਣਾ ਸਾਰੀਆਂ, ਇਹ ਸਾਰੀਆਂ ਬੀਜਾਂ ਵਾਲੀਆਂ ਨਾ ਜਿਹੜੀਆਂ। ਤੇ ਬੀਜ ਵਾਲੇ ਪੌਦੇ ਮੈਜੋਰਟੀ ਜਿਹੜੀ ਆ ਤੁਸੀਂ ਦੇਖੋ ਕਿ ਸਰਦੀਆਂ ਵਾਲੇ ਜਿਹੜੇ ਪੌਦੇ ਆ ਨਾ ਉਹ ਹੈਗੇ ਆ ਤਰਛਾਵਾਂ ਫਲਾਂ ਵਾਲੇ। ਨਿੰਬੂ ਹੋ ਗਿਆ, ਖੱਟੀ ਹੋ ਗਈ, ਮਾਲਟਾ ਫਰੂਟ ਵਗੈਰਾ। ਬਾਕੀ ਜਿੰਨੇ ਵੀ ਫਰੂਟ ਆ ਨਾ ਗਰਮੀਆਂ 'ਚ ਆਉਂਦੇ ਆ, ਉਹ ਇਹ ਜਗ੍ਹਾ ਬਣ ਜਾਏਗੀ ਨਾ ਫਿਰ ਕਿਆਰੀਆਂ 'ਚ ਬੀਜ ਜਿਹੜੇ ਆ ਨਾ ਉਹ ਲਾਵਾਂਗੇ। ਰਾਣਾ ਸਾਹਿਬ ਇਹ ਤੁਸੀਂ ਇੱਥੇ ਮੈਨੂੰ ਦੱਸਿਆ ਸੀਗਾ ਵੀ ਕੋਈ ਨਰਸਰੀ ਦਾ ਪ੍ਰੋਗਰਾਮ ਆ, ਤੇ ਆਹ ਤਾਂ ਇਸ ਹਿਸਾਬ ਨਾਲ ਜੀ ਆ ਜਿਹੜਾ ਤੁਸੀਂ ਆਹ ਜੰਗਲ ਲਾ ਰਹੇ ਆ, ਇਹ ਤਾਂ ਨੇੜੇ ਨੇੜੇ ਆ ਜੀ। ਇਹ ਅਸੀਂ ਕਹਿੰਦੇ ਅਸੀਂ ਸਿਰਫ ਨਾ ਉਹ ਸਿਰਫ ਛਾਂ ਵਾਲਾ ਨਾ ਜਿਹੜਾ ਵਾ, ਕਿਉਂਕਿ ਗਰਮੀ ਬਹੁਤ ਜ਼ਿਆਦਾ, ਟੈਂਪਰੇਚਰ ਨਾ ਪਿਛਲੀ ਦਫਾ ਇਹ 50 ਤੋਂ ਕ੍ਰਾਸ ਕਰ ਰਿਹਾ ਹੈ। ਅਸੀਂ ਯਾਰ ਪਹਿਲੋਂ ਨਾ ਗਰਮੀ ਦਾ ਜਿਹੜਾ ਇਹ ਇੰਨੇ ਸਾਰੇ ਦਰਖਤ ਹੋਣਗੇ ਨਾ ਤੇ ਤਾਂ ਹੀ ਕੁਛ ਜਿਹੜਾ ਨਾ ਮਾਹੌਲ ਜਿਹੜਾ ਨਾ ਅੱਗੇ ਵਧੇਗਾ। ਪਹਿਲੋਂ ਸਾਰਿਆਂ ਤੋਂ ਪਹਿਲੇ ਜਿਹੜਾ ਨਾ ਕਿਉਂਕਿ ਇਹ ਟੈਂਪਰੇਚਰ ਨੀਚੇ ਜਿਹੜਾ ਨਾ ਅਸੀਂ ਉਹ ਲਿਆਉਣਾ ਮੇਨ ਟਾਰਗੇਟ ਸਾਡਾ ਜਿਹੜਾ ਵਾ ਨਾ ਉਹੀ ਆ ਕਿ ਟੈਂਪਰੇਚਰ ਜਿਹੜਾ ਜਿਸ ਹੱਦ ਤੱਕ ਵੀ ਹੋ ਸਕੇ ਨਾ ਉਹਨੂੰ ਕਿਹਾ ਜਾਏ ਨਾ ਕਿੰਨੀ ਅੱਛੀ ਖੋਜ ਜਿਹੜੀ ਆ ਨਾ ਜਾ ਰਹੀ ਹੈ। ਹਾਂਜੀ ਟਾਈਮ ਦੇ ਨਾਲ ਪਹਿਲਾਂ ਕਿਸੇ ਦੌਰ 'ਚ ਲੱਕੜੀ ਦੇ ਪਹੀਆਂ ਵਾਲੇ ਗੱਡੇ ਹੁੰਦੇ ਸੀ, ਢੱਗੇ ਹੁੰਦੇ ਸੀ ਫਿਰ ਉਹ ਫਿਰ ਜੀ ਉਹ ਦੂਸਰੇ ਯਾਨੀ ਕਿ ਟਾਇਰਾਂ ਵਾਲੇ ਗੱਡੇ ਆ ਗਏ ਉਹ ਫਿਰ ਰੇੜੇ ਆ ਗਏ। ਹੁਣ ਆ ਜਿਹੜੀਆਂ ਨਾ ਕੋਤਰ ਰੇੜੀ ਟਾਈਪ ਦੀ ਜਿਹੜੀਆਂ ਹੁਣ ਮੋਟਰਸਾਈਕਲਾਂ ਦੇ ਵੀ ਪਾਈਆਂ ਹੋਈਆਂ ਲੋਡਰ ਰੱਖੇ ਵਕਤ ਦੇ ਨਾਲ ਨਾਲ ਯਾਨੀ ਕਿ ਜਿਹੜੀਆਂ ਨਾ ਚੀਜ਼ਾਂ ਹਾਂਜੀ ਉਹ ਤਾਂ ਤਬਦੀਲ ਹੁੰਦੀਆਂ ਨੇ। ਲਓ ਜੀ ਇਹ ਸੀਗਾ ਜੀ ਅੱਜ ਦਾ ਸਾਡਾ ਕੰਮ, ਤੇ ਬਾਕੀ ਆ ਪੈਪ ਆ ਗਿਆ ਹੋਇਆ ਵੀ ਆ ਦੇਖੋ ਤੁਸੀਂ ਪਾਣੀ ਲਾਉਣ ਵਾਸਤੇ ਇਹਨੂੰ ਪਾਣੀ ਇਹਨੂੰ ਉਧਰੋਂ ਜਦੋਂ ਖਤਮ ਹੋਊਗਾ ਫੇਰ ਛੱਡੂਗੇ ਜੀ। ਹਾਂ ਉਧਰੋਂ ਉਧਰੋਂ ਸਾਡਾ ਉਧਰੋਂ ਇਹਨੂੰ ਨਾਲੇ ਨਾ ਅਸੀਂ ਇੱਕ ਹੋਰ ਵੀ ਤੁਹਾਨੂੰ ਦੱਸਦੇ ਹਾਂ ਵੀ ਅਸੀਂ ਕੀ ਕਰਦੇ ਹਾਂ ਕਿ ਇੱਕ ਤੇ ਟੈਂਕੀ ਆ ਅਸੀਂ ਉਹਦੇ ਵਿੱਚ ਉਹਨੂੰ ਭਰ ਕੇ ਨਾ ਫਿਰ ਵੀ ਬਹੁਤ ਪਾਈਪ ਲੰਬੇ ਦੇ ਤਾਂ ਫਿਰ ਉਹਨੂੰ ਉਹਦੇ 'ਚ ਪਾਈਪ ਪਾ ਦਿੰਦੇ ਆ, ਉੱਥੋਂ ਫਿਰ ਪਾਣੀ ਜਿਹੜਾ ਨਾ ਚੱਲਦਾ ਰਹਿੰਦਾ ਵਾ। ਸਹੀ ਹੋ ਗਿਆ ਜੀ, ਸਹੀ। ਤੇ ਪਾਈਪ ਇਹ ਬਹੁਤ ਲੰਬਾ ਹੋ ਜਾਂਦਾ ਵਾ, ਫਿਰ ਇਹਨੂੰ ਸੰਭਾਲਣਾ ਵੀ ਜਿਹੜਾ ਨਾ ਬੜਾ ਇਸ਼ੂ ਤੇ ਆ ਦੇਖ ਲਓ ਕਿ ਅਗਲੇ ਪਾਸੇ ਹੁਣ ਸਾਡੇ ਇੱਥੇ ਹੁਣ ਤਕਰੀਬਨ ਆਹ ਤਾਂ ਕਿਆਰੀ ਜਿਹੜੀ ਮੁਕੰਮਲ ਹੋ ਗਈ, ਇਸ ਤੋਂ ਅਗਲੀ ਜਿਹੜੀ ਹੈ ਨਾ ਅੱਛਾ ਅਗਾਂਹ ਵੀ ਹਲੇ ਕਿਆਰੀ ਬਣਾਉਣੀ ਹੈ ਜੀ। ਆਹ ਦੇਖੋ ਤੁਸੀਂ ਵੀ ਇਹ ਹਲੇ ਹਰੇ ਨਹੀਂ ਹੋਏ ਹੈਗੇ ਪਰ ਖੂਬਸੂਰਤ ਲੱਗਣ ਲੱਗ ਗਿਆ ਕੰਮ ਹੁਣੇ ਨਾਲ ਹੀ। ਦੇਖੋ ਨਾ ਹੁਣ ਤਕਰੀਬਨ 10 ਕੁ ਦਿਨਾਂ 'ਚ ਹੀ ਨਾ ਇੱਥੇ ਪਹਿਲੋਂ ਸਿਰਫ ਐਨਜੀਸੀ ਵੀ ਜਿਸ ਤਰ੍ਹਾਂ ਕੂੜਾ ਅੱਜ ਹੁਣ ਪਰਲੇ ਪਾਸੇ ਜਿਸ ਤਰ੍ਹਾਂ ਹਾਂ ਪਹਿਲਾਂ ਇਦਾਂ ਦੀ ਸੀ ਤੇ ਹੁਣ ਇਦਾਂ ਦੀ, ਹੁਣ ਇਹ ਹੋ ਗਿਆ ਵਾ। ਤੇ ਇਨਸ਼ਾਅੱਲਾ ਤਾਲਾ ਨਾ ਜਿਹੜਾ ਵਾ ਇਹ 50ਵੇਂ ਕੁ ਦਿਨ ਤੱਕ ਨਾ ਅਸੀਂ ਯਾਨੀ ਕਿ ਮਾਹੌਲ ਜਿਹੜਾ ਨਾ ਕ੍ਰੀਏਟ ਕਰ ਲੈਣਾ, ਉਸ ਤੋਂ ਬਾਅਦ ਫਿਰ ਆਹਿਸਤਾ ਜਿਹੜਾ ਨਾ ਕੰਮ ਠੀਕ ਹੋ ਗਿਆ। ਚਲੋ ਜੀ ਬਾਕੀ ਗੱਲਬਾਤ ਜਿਹੜੀ ਆ ਨਾ ਉਹ ਦੇਖੋ ਜੀ ਕੱਲ ਨੂੰ ਮੈਚ ਆ, ਬਹੁਤ ਵੱਡਾ ਮੈਚ ਆ ਤੇ ਉਹਦੇ ਉੱਤੇ ਵੀ ਰਾਣਾ ਸਾਹਿਬ ਫਿਰ ਕ੍ਰਿਕਟ ਦੇ ਕੀੜੇ ਵੀ ਆ ਤੇ ਉਹਦੇ ਉੱਤੇ ਗੱਲ ਨਾ ਹੋਵੇ ਤਾਂ ਸਵਾਦ ਕੋਈ ਨਹੀਂ। ਉਹ ਕਿਧਰੇ ਬਹਿ ਕੇ ਨਾ ਜੀ ਮੌਸਮ ਦਾ ਹਿਸਾਬ ਲਾ ਕੇ ਤੇ ਜੇ ਗੱਲ ਕਰੀਏ ਨਾ ਸਰਦੀਆਂ ਦੀਆਂ ਤੇ ਸਰਦੀਆਂ ਚਲੀ ਗਈ। ਨਹੀਂ ਖਤਮ ਹੋ ਗਈ ਜੀ, ਹੁਣ ਤਾਂ ਜੁੱਤੀ ਬੰਦ ਵੀ ਮੈਂ ਕਹਿੰਦਾ
ਹੁਣ ਕੀ ਹੋਣਾ ਆ, ਛਾਂ ਅੱਜ ਤੋਂ ਠੀਕ 5-7-10 ਦਿਨ ਤੋਂ ਬਾਅਦ ਬੰਦਿਆਂ ਨੇ ਡੀਕਣਾ ਸ਼ੁਰੂ ਕਰ ਦੇਣਾ। ਹਾਂ। ਇਨਸਾਨੀ ਫਿਤਰਤ ਆ ਜਿਹੜੀ ਵੀ, ਹੁਣ ਠੰਡਾ ਕਦੋਂ ਆਣਗੀਆਂ ਹੈ, ਤੇ ਜਦੋਂ ਠੰਡਾ ਆਣ ਫਿਰ ਕਹਿੰਦੇ ਆ ਜੀ ਗਰਮੀਆਂ ਕਦੋਂ ਆਣਗੀਆਂ। ਉਹ ਜਿਹੜੀ ਸ਼ੈ ਨਹੀਂ ਨਾ ਹੁੰਦੀ। ਹਾਂ ਬਸ ਉਹੀ ਗੱਲ ਹੈ। ਚਲੋ ਬੈਠਨੇ ਆ ਜੀ ਕਿਧਰੇ। ਹਾਂਜੀ ਲਓ ਜੀ, ਅਸੀਂ ਨਾ ਬਾਹਰ ਜਗ੍ਹਾ ਜੁਗਾ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਵੀ ਬਾਹਰ ਬਹਿੰਦੇ ਆ, ਪਰ ਗੱਲ ਹੈਗੀ ਆ ਵੀ ਧੁੱਪ ਬੜੀ ਆ ਰਾਣਾ ਸਾਹਿਬ ਹੈ, ਬਾਹਰ ਨਹੀਂ ਬੈਠਿਆ ਜਾਂਦਾ ਹੈਗਾ। ਹੁਣ ਅੱਗੇ ਕੋਈ ਛਾਂ ਛੂਣ ਤਾਂ ਜਿਹੜੀ ਜੇ ਆਊਟਡੋਰ ਕੋਈ ਵੀਡੀਓ ਬਣਾਣੀ ਆ ਨਾ, ਤੇ ਉਹ ਮੇਰਾ ਖਿਆਲ ਆ ਪਿੱਪਲ ਵਾਲੇ ਡੇਰੇ ਤੋਂ ਇਲਾਵਾ ਹੁਣ ਸਾਡੇ ਕੋਲ ਹਲੇ ਫਿਲਹਾਲ ਆਪਸ਼ਨ 50 ਦਿਨਾਂ ਤੱਕ ਜਾਂ 60 ਦਿਨਾਂ ਤੱਕ ਹੈ ਰਾਣਾ ਸਾਹਿਬ, ਇੱਥੇ ਫੇਰ ਬਣਨੀ ਆ। ਮਹੀਨਾ ਪੂਰਾ ਹੀ ਲੱਗ ਜਾਣਾ ਰਾਣਾ ਸਾਹਿਬ ਕਹਿੰਦੇ। ਇਹ ਆ ਕੋਠਾ ਜੀ ਬੜਾ ਠੰਡਾ ਆ, ਇਹ ਇੱਥੇ ਤੁਹਾਨੂੰ ਪਤਾ ਵੀ ਲਪਾਈ ਜਿਹੜੀ ਆ ਹੋਈ ਆ ਇਹ ਮਿੱਟੀ ਦੇ ਨਾਲ ਹੈ, ਤੇ ਮੱਡ ਹੋਮ ਹਾਊਸ ਆ ਜੀ ਇਹ। ਰਾਣਾ ਸਾਹਿਬ ਮੈਂ ਗੱਲ ਇਹ ਕਰਦਾ ਸੀਗਾ ਵੀ ਕੱਲ ਨੂੰ ਮੈਚ ਹੈਗਾ ਜੀ ਬੜਾ ਤਕੜਾ ਹੈ, ਤੇ ਜਿਹਦਾ ਬੜਾ ਇੰਤਜ਼ਾਰ ਹੋਇਆ, ਕਦੇ ਇੱਧਰ ਪਰਤਾ ਵੱਜਿਆ ਕਦੇ ਇੱਧਰ ਪਰਤਾ ਵੱਜਿਆ। ਐਤਕੀ ਤਾਂ ਮੈਚ ਤੋਂ ਪਹਿਲੇ ਮੈਚ ਹੋ ਗਿਆ, ਮੈਚ ਤੋਂ ਪਹਿਲਾਂ ਵੀ ਇੱਕ ਮੈਚ ਹੋ ਗਿਆ। ਸਹੀ ਗੱਲ ਆ, ਉਹ ਜ਼ਿਆਦਾ ਤਕੜਾ ਮੈਚ ਸੀ। ਪਰ ਮੈਂ ਰਾਣਾ ਸਾਹਿਬ ਨੇ ਸੋਚਦਾ ਸੀਗਾ ਵੀ ਜਿਸ ਵੇਲੇ ਨਾ ਇਹ ਬੰਗਲਾਦੇਸ਼ ਨੇ ਜਵਾਬ ਦਿੱਤਾ ਤੇ ਉਹ ਉਸ ਤੋਂ ਬਾਅਦ ਫੌਰਨ ਹੀ ਜਨਾਬ ਜੀ ICC ਬੰਗਲਾਦੇਸ਼ ਦੀ ਜਿਹੜੇ ਉਹ ਆ ਬੋਰਡ ਆ, ਉਹ ਵੀ ਤੇ ਹੋਰ ਵੀ ਜਿਹੜਾ ਨਾ ਜੀ ਉਹ ਜਹਾਜ਼ ਲੈ ਕੇ ਜਨਾਬ ਜੀ ਪਾਕਿਸਤਾਨ ਦੇ ਵਿੱਚ ਪਹੁੰਚ ਗਏ। ਮੈਂ ਸੋਚਿਆ ਵੀ ਜਿਹੜੇ ਇੰਜ ਆਏ ਆ ਇਹ ਤਾਂ ਪਾਕਿਸਤਾਨ ਦੀ ਬੜੀ ਕਦਰੋ ਕੀਮਤ ਹੈਗੀ ਹੈ, ਤੇ ਬੜੀ ਗੱਲ ਹੈ ਵੀ ਪਾਕਿਸਤਾਨ ਫਿਰ ਐਡਾ ਕੋਈ ਬਾਠਾ ਉਹ ਤਾਂ ਨਹੀਂ ਹੈ। ਤੁਸੀਂ ਇਹਦੇ ਬਾਰੇ ਚ ਕੀ ਕਹਿੰਦੇ? ਦੇਖੋ ਨਾ, ਭਲਵਾਨ ਜਿੱਡਾ ਮਰਜੀ ਕੋਈ ਤਕੜਾ ਹੋਵੇ, ਜਦੋਂ ਤੱਕ ਉਹਦੇ ਮੁਕਾਬਲੇ 'ਚ ਭਲਵਾਨ ਨਾ ਹੋਵੇ, ਭਲਵਾਨ ਦੀ ਵਕਤ ਕੋਈ ਨਹੀਂ। ਸਹੀ ਗੱਲ ਹੈ। ਹੁਣ ਇੰਡੀਆ ਦਾ ਬੋਰਡ ਟੀਮ ਜਿੰਨੀ ਮਰਜੀ ਤਕੜੀ ਹੈ, ਲੇਕਿਨ ਜਿਹੜਾ ਪੈਸਾ ਵਾ ਨਾ ਤੇ ਜਿਹੜਾ ਸਾਰਾ ਰੌਲਾ ਗੋਲਾ ਵਾ, ਉਹ ਜਦੋਂ ਪਾਕਿਸਤਾਨ ਨਾਲ ਮੈਚ ਹੁੰਦਾ ਨਾ ਉਹ ਨਹੀਂ ਹੁੰਦਾ। ਹਾਂ ਸਹੀ ਗੱਲ ਹੈ। ਹੁਣ ਇਸ ਵਕਤ ਦੁਨੀਆ ਤੇ ਨਾ ਫੁੱਟਬਾਲ ਦੇ ਫਾਈਨਲ ਤੋਂ ਇਲਾਵਾ ਵਰਲਡ ਕੱਪ ਦੇ ਫਾਈਨਲ ਤੋਂ ਦੂਸਰਾ ਵੱਡਾ ਇਵੈਂਟ ਜਿਹੜਾ ਨਾ ਪਾਕਿਸਤਾਨ ਤੇ ਇੰਡੀਆ ਦਾ ਮੈਚ ਹੁੰਦਾ ਵਾ, ਜਿੱਥੇ ਵੀ ਭਾਵੇਂ T20 ਹੋਵੇ, ਭਾਵੇਂ ਵਨਡੇ ਹੋਵੇ, ਭਾਵੇਂ ਕੋਈ ਵੀ ਮੈਚ ਹੋਵੇ, ਖਾਸ ਤੌਰ ਤੇ ਵਰਲਡ ਕੱਪ ਹੋਵੇ। ਵਰਲਡ ਕੱਪ ਤੇ ਇੰਨਾ ਜ਼ਿਆਦਾ ਯਾਨੀ ਕਿ ਵਿਊਅਰਸ਼ਿਪ ਆ ਨਾ ਵੀ ਵਰਥ ਕਹਿੰਦੇ $500 ਮਿਲੀਅਨ ਜਿਹੜੀ ਹੈ ਨਾ ਇੱਕ ਮੈਚ ਦੀ ਵਰਥ। ਹੁਣ ਉਹ ਜਿਨ੍ਹਾਂ ਨੇ ਲਾਏ ਹੋਏ ਪੈਸੇ ਰਾਈਟ ਵਾਲੇ ਹੈ, ਤੇ ਉਹ ਕਿਸ ਪਾਸੇ ਜਾਣਗੇ ਹੈ? ਉਹ ਜਿਸ ਤਰ੍ਹਾਂ ਕਹਿੰਦੇ ਟਿਕਟਾਂ ਤੇ ਵੇਚ ਲਈਆਂ ਭਾਈ, ਜਦੋਂ ਟਿਕਟਾਂ ਵੇਚ ਲਈਆਂ ਖਾੜਾ ਲਾਣਾ ਪੈਣਾ ਹੈ। ਉਹ ਜੇ ਕੋਈ ਇੱਕ ਸਿੰਗਰ ਨਾਰਾਜ਼ ਵੀ ਹੋ ਗਿਆ, ਕਹਿੰਦੇ ਇਹਨੂੰ ਹੁਣ ਤਾਂ ਮਨਾਓ ਯਾਰ। ਸਹੀ ਗੱਲ ਹੈ, ਜਿਹਦੇ ਨਾਂ ਤੇ ਪੈਸੇ ਲਏ, ਜਿਹਦੇ ਨਾਂ ਤੇ ਪੈਸੇ ਲਏ ਹੋਏ ਆ, ਕਹਿੰਦੇ ਨਹੀਂ ਵੀ ਫਲਾਂ ਪਰਫਾਰਮ ਕਰੇਗਾ, ਜੇ ਉਹ ਅਗਲਾ ਕਹਿੰਦੇ ਮੈਂ ਨਹੀਂ ਆਣਾ ਹੈ। ਹੁਣ ਕ੍ਰਿਕਟ ਆ ਨਾ ਜਿਹੜੀ, ਕ੍ਰਿਕਟ ਬਹੁਤ ਪੈਸੇ ਵਾਲੀ ਗੇਮ ਹੋ। ਹਾਂਜੀ ਹੁਣ ਦੇਖੋ ਕਿ ਯੂਰਪ, ਅਮਰੀਕਾ ਜਿੱਥੇ ਕਿ ਕ੍ਰਿਕਟ ਨਹੀਂ ਸੀ, ਯਾਨੀ ਕਿ ਸ਼ੌਕੀਆ, ਲੇਕਿਨ ਜਿਹੜੇ ਫਾਈਨੈਂਸਰ ਆ ਨਾ, ਐਡਵਰਟਾਈਜ਼ਰ, ਉਹਨਾਂ ਨੇ ਜਨਾਬ ਉਹਨਾਂ ਮੁਲਕਾਂ 'ਚ ਵੀ ਕ੍ਰਿਕਟ ਲੈ ਗਏ। ਹੁਣ ਪਿਛਲਾ ਜਿਹੜਾ ਸੀ ਅਮਰੀਕਾ ਵਗੈਰਾ 'ਚ ਹੋ ਰਿਹਾ, ਵੈਸਟ ਇੰਡੀਜ਼ 'ਚ ਹੋ ਰਿਹਾ ਸੀ ਵਰਲਡ ਕੱਪ, ਐਸੀ ਜਗ੍ਹਾ ਤੇ ਯਾਨੀ ਕਿ ਕ੍ਰਿਕਟ ਚਲੀ ਗਈ ਕਿ ਜਿੱਥੇ ਕ੍ਰਿਕਟ ਦਾ ਨਾ ਪਹਿਲੇ ਕਿਤੇ ਨਾਮ ਹੀ ਨਹੀਂ ਸੀ। ਹੁਣ ਕਿਉਂਕਿ ਹਾਕੀ ਦਾ ਮੈਚ ਹੋ ਜੇ, ਫੁੱਟਬਾਲ ਦਾ ਮੈਚ ਹੋ ਜੇ, ਕੋਈ ਮੈਚ ਹੋ ਜੇ, ਉਸ ਮੈਚ ਜਦੋਂ ਮੈਚ ਸ਼ੁਰੂ ਹੋ ਗਿਆ ਨਾ, ਸਿਰਫ ਵਕਫੇ 'ਚ ਇਸ਼ਤਿਹਾਰ ਦਿਖਾਇਆ ਜਾ ਸਕਦਾ, ਜਾਂ ਕੋਈ ਮੈਚ ਸ਼ੁਰੂ ਹੋਣ ਤੋਂ ਪਹਿਲੇ ਇੱਥੇ ਹਰ ਬਾਲ ਤੇ ਇਸ਼ਤਿਹਾਰ, ਆਊਟ ਹੋਣ ਤੇ ਇਸ਼ਤਿਹਾਰ, ਹਾਂਜੀ ਚੌਕੇ ਤੇ ਇਸ਼ਤਿਹਾਰ, ਛੱਕੇ ਤੇ ਵਕਫਾ ਆ ਗਿਆ ਜੀ, ਚਾਹ ਦਾ ਵਕਫਾ ਆ ਗਿਆ, ਪਾਣੀ ਦਾ ਵਕਫਾ ਆ ਗਿਆ, ਯਾਨੀ ਕਿ ਐਡਵਰਟਾਈਜ਼ਰਾਂ ਲਈ ਇੰਨਾ ਕਹਿੰਦੇ ਨਹੀਂ ਜੋ ਦਿਖਤਾ ਹੈ ਸੋ ਵਿਕਤਾ ਹੈ। ਤੇ ਇਸ ਵਕਤ ਦੁਨੀਆ 'ਚ ਨਾ ਦੌੜ ਇਹੀ ਆ ਕਿ ਯਾਰ ਇਸ਼ਤਿਹਾਰ ਸਾਡਾ ਨਜ਼ਰ ਆਵੇ। ਇੰਨੇ ਨੇ ਮਹਿੰਗੇ ਬਿਲਬੋਰਡ ਦੇਖਿਆ ਨਹੀਂ, ਲੱਖਾਂ ਰੁਪਈਆ ਉਹਨਾਂ ਦਾ ਕਿਰਾਇਆ ਜਿਹੜਾ ਵਾ ਨਾ ਹਫ਼ਤੇ ਦਾ। ਸਹੀ ਹੈ। ਤੇ ਐਡਵਰਟਾਈਜ਼ਿੰਗ ਏਜੰਸੀਆਂ ਇਸ ਟਾਈਮ ਸਭ ਤੋਂ ਜ਼ਿਆਦਾ ਪੈਸਾ ਕਮਾਉਣੇ ਵਾਲੇ ਯਾਨੀ ਕਿ ਜਿਹੜੇ ਆ ਨਾ ਐਡਵਰਟਾਈਜ਼ਿੰਗ ਵਾਲੇ ਆ। ਤੇ ਇਹ ਹੁਣ ਪਾਕਿਸਤਾਨ ਤੇ ਇੰਡੀਆ ਨਾਲ ਇਹ ਜਿੱਥੇ ਹੁਣ T20 ਤੇ ਲਾ ਲਓ 4 ਘੰਟੇ ਲਾ ਲਓ, ਤੇ ਵੈਸੇ 7-8 ਘੰਟੇ ਯਾਨੀ ਕਿ ਜਿਹੜਾ ਨਾ ਇਸ਼ਤਿਹਾਰ ਦਿਖਾਉਣ ਦਾ ਮੌਕਾ, ਤੇ ਹਰ ਕੰਪਨੀ ਚਾਹੁੰਦੀ ਹੈ ਕਿ ਸਾਡੀ ਪ੍ਰੋਡਕਟ ਦਾ ਇਸ਼ਤਿਹਾਰ ਜਿਹੜਾ ਵਾ ਨਾ ਇੱਥੇ ਚੱਲੇ। 10 ਸੈਕਿੰਡ ਦਾ ਇਸ਼ਤਿਹਾਰ ਆ ਨਾ ਜਿਹੜਾ ਪਾਕਿਸਤਾਨੀ ਰੁਪਈਆਂ 'ਚ ਕੋਈ ਕਰੋੜ ਰੁਪਈਏ ਦੀ ਯਾਨੀ ਕਿ ਜਿਹੜਾ ਆਪਣਾ ਹੈ। ਤੇ
$3 ਅਰਬ ਦੇ ਨਾ, ਪਾਕਿਸਤਾਨ $1 ਅਰਬ ਦੀ ਨਾ IMF ਦੇ ਪਤਾ ਤਲੇ ਜਾਂਦਾ ਜਾਂਦੇ ਹੁੰਦਾ। $3 ਅਰਬ ਵਿੱਚ ਨਾ ਇਹਨਾਂ ਨੇ ਜੀਓ ਜਿਹੜੇ ਰਿਲਾਇੰਸ ਵਾਲੇ ਆ ਨਾ, ਇਹਨਾਂ ਨੇ ਰਾਈਟ ਖਰੀਦੇ ਹੋਏ ਆ। ਅੱਛਾ। 4 ਸਾਲਾਂ ਦੇ। ਤੇ ਹਾਲਾਂਕਿ ਬਲਕਿ ਇੱਕ ਹੋਰ ਗੱਲ ਆ, ਉਹਦੇ ਤੇ ਕਦੇ ਬਾਅਦ ਚ ਗੱਲ ਕਰਾਂਗੇ ਕਿ ਹੁਣ ਨਾ ਇੰਨਾ ਮਹਿੰਗੀ ਬਿਡ ਲੈਂਦੇ, ਬਾਅਦ ਚ ਹਾਲਾਂਕਿ ਖਸਾਰੇ ਦੀ ਜਾਂਦੇ ਆ, ਇੰਨੇ ਦੇ ਇਸ਼ਤਿਹਾਰ ਨਹੀਂ ਇਹਨਾਂ ਨੂੰ ਲੱਭਦੇ ਆ, ਪਰ ਰਾਈਟ ਹਰ 3-4 ਸਾਲ ਬਾਅਦ ਜਦੋਂ ਰਾਈਟ ਵਿਕਦੇ ਆ ਨਾ, ਉਹ 3-4 ਗੁਣਾ ਵੱਧ ਜਾਂਦੇ ਆ। ਯਾਨੀ ਕੋਈ ਚੀਜ਼ ਦੁਨੀਆ 'ਤੇ ਇਸ ਹਿਸਾਬ ਨਾਲ ਨਹੀਂ ਵੱਧ ਰਹੀ ਜਿੰਨਾ ਕਿ ਐਡਵਰਟਾਈਜ਼ਿੰਗ ਦਾ। ਯਾਨੀ ਕਿ 4 ਸਾਲ ਬਾਅਦ ਜਦੋਂ ਜੇ 100 ਮਿਲੀਅਨ ਦਾ ਅਗਲੀ ਦਫਾ 4 ਸਾਲ ਬਾਅਦ ਕੋਈ $400-300 ਮਿਲੀਅਨ ਤੇ ਗੱਲ ਜਿਹੜੀ ਹੈ ਨਾ ਚਲੀ ਜਾਂਦੀ ਹੈ। ਤੇ ਇਹ ਮੈਚ ਜਿਹੜਾ ਨਾ ਬਹੁਤ ਵਿਕਦਾ ਵਾ। ਇਹ ਹੁਣ ਜਿਹੜੇ 3 ਮੁਲਕ ਆ, ਇੰਡੀਆ ਹੋ ਗਿਆ, ਪਾਕਿਸਤਾਨ ਹੋ ਗਿਆ, ਬੰਗਲਾਦੇਸ਼ ਹੋ ਗਿਆ, ਵੈਸੇ ਤਾਂ ਮਿਡਲ ਈਸਟ, ਅਫਗਾਨਿਸਤਾਨ ਸਾਰੇ ਯਾਨੀ ਕਿ ਜਿਹੜਾ ਨਾ ਇਹ ਤਿੰਨਾਂ ਦੀ ਆਬਾਦੀ ਕੋਈ 2 ਅਰਬ ਦੇ ਨੇੜੇ ਆ। ਹੁਣ 2 ਅਰਬ 'ਚ ਕੋਈ 50 ਕਰੋੜ ਬੰਦਾ ਤਾਂ ਮੈਚ ਦੇਖਦਾ। ਹੁਣ 50 ਕਰੋੜ ਦੀ ਆਡੀਅנס, ਫਿਰ ਪਹਿਲੋਂ TV ਹੁੰਦਾ ਸੀ, ਕੋਈ TV ਤੇ ਕੋਈ ਬੰਦਾ ਹੈ ਕਿ ਨਹੀਂ, ਹੁਣ OTT, ਹੁਣ ਤਾਂ TV ਹੱਥ ਦੇ ਵਿੱਚ, ਕੋਈ TV ਹੱਥ 'ਚ ਆ। ਉਹਦਾ ਇੱਕ ਬਲਕਿ ਬਹੁਤ ਸਾਰੇ ਰਾਈਟ ਇਸ ਕਰਕੇ ਮਹਿੰਗੇ ਖਰੀਦੇ ਜਾ ਰਹੇ ਆ। ਉਹ ਕਹਿੰਦੇ ਕਿ ਜਦੋਂ ਹਲੇ ਹੋਰ ਮਾਰਕੀਟ ਵਧਣੀ ਆ ਨਾ ਇਹਨਾਂ ਦੀ ਲਾਈਵ ਸਟ੍ਰੀਮਿੰਗ ਦੀ, ਵੀ ਉੱਥੋਂ ਪੈਸੇ ਅਸੀਂ ਆ ਨਾ, ਉੱਥੋਂ ਪੈਸੇ ਪੂਰੇ ਕਰਨੇ ਆ। ਤੇ ਇਹਦੇ 'ਚ ਵੈਸੇ ਬੜਾ ਅੱਛਾ ਜਾ ਰਿਹਾ ਵਾ ਵਰਲਡ ਕੱਪ। ਇਹਦੇ 'ਚ ਇੱਕ ਅਪਸੈਟ ਪਰਸੋਂ ਜਿਹੜਾ ਵਾ ਨਾ ਹੋਇਆ, ਬਲਕਿ ਪਿਛਲੇ ਕੱਲ ਅਸੀਂ ਗੱਲ ਕਰ ਰਹੇ ਸੀ, ਉਦੋਂ ਫਿਰ ਆਵਾਜ਼ ਨਹੀਂ ਆ ਸਕੀ। ਮੁੱਲਾ ਬੜਾ ਰੇਟ ਦੇ ਬਹੁਤ ਅੱਛੇ ਯਾਨੀ ਕਿ ਜਿਹੜਾ ਵਾ ਨਕਦ ਹੈ ਆ ਕਿ ਆਸਟ੍ਰੇਲੀਆ ਨੂੰ ਹਰਾਤਾ ਜ਼ਿੰਬਾਬਵੇ ਨੇ। ਜ਼ਿੰਬਾਬਵੇ ਦੀ ਟੀਮ ਜਿਹੜੀ ਆ ਨਾ, ਉਹ ਅਪਸੈਟ ਕਰਦੀ ਆ। ਇਹਨਾਂ ਨੇ ਪਹਿਲੇ ਵੀ ਇੱਕ ਦਫਾ ਆਸਟ੍ਰੇਲੀਆ ਨੂੰ ਨਾ ਹਰਾਇਆ ਸੀ, ਕੋਈ ਗਾਲਬਨ ਸ਼ਾਇਦ 83 ਵਾਲੇ ਵਰਲਡ ਕੱਪ 'ਚ। ਇਸ ਤਰ੍ਹਾਂ ਫਿਰ ਇਹਨਾਂ ਨੇ ਕੋਈ ਜਿਹੜਾ 99 ਵਾਲਾ ਵਰਲਡ ਕੱਪ ਆ, ਉਸੇ 'ਚ ਇਹਨਾਂ ਨੇ ਸਾਊਥ ਅਫਰੀਕਾ ਨੂੰ ਹਰਾਤਾ ਸੀ ਹੈ। ਤੇ ਇਹ ਯਾਨੀ ਕਿ ਟੀਮ ਜਿਹੜੀ ਹੈ ਨਾ, ਹੁਣ ਟੀਮਾਂ ਵੈਸੇ ਕਾਫੀ ਜਿਹੜੀਆਂ ਨਾ ਬਿਲਕੁਲ ਹੀ ਅਖਤਰਵਾਂ ਨੇ। ਇਹ ਟੂਰਨਾਮੈਂਟ ਇਸ ਗੱਲ ਵੀ ਵੱਡਾ ਵਾ ਵੀ ਇਹਦੇ 'ਚ 16 ਟੀਮਾਂ ਵਾ। ਯਾਨੀ ਕਿ ਹੁਣ ਟੀਮਾਂ ਬਹੁਤ ਸਾਰੀਆਂ ਨਵੀਆਂ ਵੀ ਟੀਮਾਂ, ਪਹਿਲਾਂ ਤਾਂ ਹੁੰਦਾ ਸੀ ਸਿਰਫ 10 ਟੀਮਾਂ ਤੇ ਗੱਲ ਮੁੱਕਦੀ ਸੀ। ਇਹ ਯਾਨੀ ਕਿ 16 ਟੀਮਾਂ ਵਾ। ਤੇ ਇਹਨਾਂ 'ਚ ਹੁਣ ਜਦੋਂ 16 ਟੀਮਾਂ ਵਾ, ਮਤਲਬ ਕਿ ਉਦੋਂ ਫਿਰ 16 ਮੁਲਕਾਂ ਦੀ ਦਿਲਚਸਪੀ, ਪਹਿਲਾਂ 10 ਮੁਲਕਾਂ ਦੀ ਸੀ। ਇਸ ਕਰਕੇ ਇਹ ਹੁਣ ਹਰ ਬੰਦਾ ਤੁਸੀਂ ਦੇਖ 1.5 ਗੁਣਾ ਹੋ ਗਿਆ। ਹਾਂ, ਉਹ ਜੁੜੇ ਹੋਏ ਹੋਣੇ ਆ। ਹੁਣ ਯੂਰਪ 'ਚ ਜਿਹੜਾ ਤਕਰੀਬਨ ਹਰ ਮੁਲਕ 'ਚ ਕ੍ਰਿਕਟ ਜਿਹੜੀ ਹੈ ਨਾ ਖੇਲੀ ਜਾ ਰਹੀ ਹੈ। ਅਤੇ ਫਿਰ ਇੱਕ ਪਾਕਿਸਤਾਨੀ ਤੇ ਇੰਡੀਆ ਤੇ ਬੰਗਲਾਦੇਸ਼, ਇਹਨਾਂ ਮੁਲਕਾਂ ਦੇ ਬੰਦਿਆਂ ਦੀ ਚਾਹੁੰਦੀ ਹੈ। ਜਿੰਨੀਆਂ ਯੂਰਪ ਦੀਆਂ ਟੀਮਾਂ ਅੱਧੇ ਪਲੇਅਰ ਤਾਂ ਇਹੀ ਆ। ਅਮਰੀਕਾ ਦੀ ਟੀਮ ਵਿੱਚ ਵੀ ਇਹੀ, ਯਾਨੀ ਕਿ ਜਿਹੜਾ ਵਾ ਕੁਝ ਪਾਕਿਸਤਾਨੀ ਆ, ਕੁਛ ਇੰਡੀਅਨ ਆ। ਯਾਨੀ ਕਿ ਕ੍ਰਿਕਟ ਦੇ ਨਾਲ ਨਾ ਯਾਨੀ ਕਿ ਇਹ ਬੜਾ ਫਾਇਦਾ ਵਾ ਇਹ ਸਾਡੇ ਦੋਨੇ ਮੁਲਕਾਂ ਦੇ, ਵੀ ਇਹਨਾਂ ਦੇ ਪਲੇਅਰਾਂ ਨੂੰ ਯਾਨੀ ਕਿ ਹੋਰ ਬਾਹਰ ਬੜੀਆਂ ਜਿਹੜੀਆਂ ਵਾ ਨਾ ਮਿਲ ਰਹੀਆਂ ਵਾ। ਤੇ ਇਸ ਤਰ੍ਹਾਂ ਖੇਲ ਜਿਹੜੇ ਆ ਨਾ ਹੋਣੇ ਚਾਹੀਦੇ ਆ। ਖੇਲਾਂ 'ਚ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ, ਉਹ ਸਿਆਸਤ ਨਹੀਂ ਹੋਣੀ ਚਾਹੀਦੀ। ਹੁਣ ਜਿਸ ਤਰ੍ਹਾਂ ਹੋਇਆ ਕਿ ਉਹ ਜੀ ਪਹਿਲੇ ਮੁਸਤਫੀਜ਼ੁਰ ਰਹਿਮਾਨ ਨੂੰ ਜਦੋਂ ਇਹਨਾਂ ਨੇ ਨਾਂ ਲਿਆ ਇੰਡੀਆ ਵਾਲਿਆਂ ਨੇ, ਉਹਨਾਂ ਨੇ ਬੰਗਲਾਦੇਸ਼ ਵਾਲਿਆਂ ਨੇ ਕਹਿ ਦਿੱਤਾ ਵੀ ਅਸੀਂ ਨਹੀਂ ਖੇਲਣਾ ਇੱਥੇ। ਹੈ ਗੱਲ ਉਹਨਾਂ ਦੀ ਵੀ ਠੀਕ ਸੀ। ਜਦੋਂ ਇੰਡੀਆ ਕਹਿੰਦਾ ਵੀ ਮੈਂ ਪਾਕਿਸਤਾਨ 'ਚ ਨਹੀਂ ਖੇਲਣਾ, ਸਾਡੇ ਮੈਚ ਬਾਹਰ ਰੱਖੋ, ਫਿਰ ਉਹਨਾਂ ਦੇ ਸਭ ਮੁਲਕਾਂ ਦੇ ਬਰਾਬਰ ਹੋਣਾ ਚਾਹੀਦਾ। ਬਾਕੀ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਕਿ ਨਾਸਰ ਹੁਸੈਨ ਨੇ ਜਿਸ ਤਰ੍ਹਾਂ ਕਿਹਾ ਹੋਇਆ ਕਿ ਪੈਮਾਨਾ ਇੱਕ ਹੀ ਹੋਣਾ ਚਾਹੀਦਾ। ਹਾਂਜੀ, ਉਹ ਕੋਈ ਵੀ ਮੁਲਕ ਹੋਵੇ ਉਹਨੂੰ ਬਰਾਬਰ ਵਾਲੇ ਹਿਸਾਬ ਵਿੱਚ ਹੋਣਾ ਚਾਹੀਦਾ। ਇਹ ਜਿਹੜੀ ICC ਹੈ ਨਾ, ਇਹ ਬੜੀ ਡੰਡੀ ਮਾਰ ਜੀ ਆਰਗੇਨਾਈਜੇਸ਼ਨ ਆ। ਇਹ ਕਿਸੇ ਤੌਰ 'ਚ ਆਸਟ੍ਰੇਲੀਆ ਤੇ ਇੰਗਲੈਂਡ ਜੋ ਚਾਹੁੰਦੇ ਸੀ ਉਹੀ ਉਹਨਾਂ ਦੀ ਹੁੰਦਾ ਸੀ। ਹੁਣ ਇਹਨਾਂ ਦਾ ਇਹ ਹਿਸਾਬ ਆ ਕਿ ਇੰਡੀਆ ਦਾ ਬੋਰਡ ਆ ਜਿਹੜਾ ਉਹ ਜ਼ਿਆਦਾ ਪੈਸੇ ਜਨਰੇਟ ਕਰਦਾ ਵਾ। ਉਹ ਹੁਣ ਇੰਡੀਆ ਦੀ ਗੱਲ ਜਿਹੜੀ ਹੈ ਨਾ ਜ਼ਿਆਦਾ ਮੰਨੀ ਜਾਂਦੀ ਹੈ। ਯਾਨੀ ਕਿ ਅਗਰ 5 ਭਾਈਆਂ 'ਚ ਜਿਹੜਾ ਭਾਈ ਜ਼ਿਆਦਾ ਕਮਾ ਰਿਹਾ ਨਾ, ਉਹਦੀ ਗੱਲ ਮੰਨੀ ਜਾਂਦੀ, ਦੂਸਰਿਆਂ ਦੀ ਨਹੀਂ। ਯਾਨੀ ਕਿ ਭਾਈ ਤਾਂ ਸਾਰੇ ਹੀ ਆ, ਹੈ ਸਭ ਦਾ ਬਰਾਬਰ ਹੀ ਹੋਣਾ ਚਾਹੀਦਾ। ਹੁਣ ਅੱਛਾ ਇਸ ਕਰਕੇ FIFA ਜਿਹੜਾ ਨਾ ਫੁੱਟਬਾਲ ਦੀ ਜਿਹੜੀ ਗਵਰਨਿੰਗ ਬਾਡੀ ਆ, ਉਹਨਾਂ ਦਾ ਬੜਾ ਅੱਛਾ ਵਾ। ਉੱਥੇ ਹਰ ਮੁਲਕ ਦਾ ਵੋਟ ਬਰਾਬਰ ਆ। ਉੱਥੇ ਬ੍ਰਾਜ਼ੀਲ ਅਰਜਨਟਾਈਨ ਦਾ ਵੀ ਓਨਾ ਹੀ ਆ, ਪਾਕਿਸਤਾਨ ਦਾ ਤੇ ਸ੍ਰੀਲੰਕਾ ਮਾਲਦੀਵ ਦਾ ਵੀ ਓਨਾ ਹੀ ਬਰਾਬਰ ਦਾ। ਇਸ ਤਰ੍ਹਾਂ ਹੀ ਕ੍ਰਿਕਟ ਦੀ ਜਿੰਨੀਆਂ ਵੀ ਨੇਸ਼ਨ ਆ ਨਾ, ਇਹਨਾਂ ਦਾ ਖਾਸ ਤੌਰ ਤੇ ਜਦੋਂ ਜਿਹੜੇ ਵੀ ਤੁਸੀਂ ਵਨਡੇ T20 ਦੇ, ਉਹਨਾਂ ਨੂੰ ਬਰਾਬਰ ਦੀ ਹੋਣੀ ਚਾਹੀਦੀ ਹੈ। ਇਹ ਗੱਲ 'ਚ ਤਾਂ ਕੋਈ ਸ਼ੱਕ ਨਹੀਂ। ਇਹ ਗੱਲ ਤੁਸੀਂ ਬੜੀ ਚੰਗੀ ਕੀਤੀ ਹੈ। ਇਹ ਤਾਂ ਪਰ ਕੀ ਗੱਲ, ਉਹ ਗੱਲ ਇਹੀ ਆ ਵੀ ਜਿਹੜਾ 30% ਤੋਂ ਜ਼ਿਆਦਾ ਜਿਹੜਾ ਰੈਵਨਿਊ ਆ ਉਹ ਇੰਡੀਆ ਵੱਲੋਂ ਆਉਂਦਾ, ਫਿਰ ਉਹ ਕਮਾਊ ਪੁੱਤਰਾਂ 'ਚ ਆ ਜਾਂਦੇ ਆ। ਤੇ ਇੰਡੀਆ ਤੇ ਪਾਕਿਸਤਾਨ ਦਾ ਜਦੋਂ ਮੈਂ ਇਹ ਵੀ ਸਾਰੀ ਇਹ ਡਾਲਰਾਂ ਦੀ ਗੇਮ ਸੀ ਰਾਣਾ ਸਾਹਿਬ। ਬਿਲਕੁਲ ਹੈ ਤਾਂ ਸਾਰਾ ਉਹੀ ਰੌਲਾ ਤਾਂ ਪੈਸੇ ਦਾ ਵਾ। ਤੇ ਹੁਣ ਪੈਸੇ ਦਾ ਕਰਕੇ ਹੀ ਤਾਂ ਪਾਕਿਸਤਾਨ ਨੂੰ ਯਾਨੀ ਕਿ ਜਿਹੜਾ ਨਾ ਮਨਾਉਣਾ ਪਿਆ।
ਉਹੀ ਗੱਲ ਮੈਂ ਕਰਦਾ ਨਾ ਵੀ ਇੱਥੇ ਜੋ ਜਹਾਜ਼ ਪਹੁੰਚੇ ਹਾਂ ਉਹ ਜਿਹੜਾ ਯਾਨੀ ਕਿ ਇੱਕ ਮੈਚ ਦਾ 60 ਮਿਲੀਅਨ ਡਾਲਰ ਹੈਗਾ ਆ ਤੇ ਜਿਹੜਾ ਦੂਸਰਾ ਵਰਲਡ ਕੱਪ ਦਾ ਪੂਰੇ ਮੈਚ ਦਾ ਜਿਹੜਾ ਦੂਸਰਾ ਰੈਵਨਿਊ ਆ ਸਾਰਾ ਇਹ ਸਾਰਾ ਹੁਣ 300 ਮਿਲੀਅਨ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਜਿਹੜਾ ਫਿਰ ਇਹ ਤਾਂ ਜ਼ਾਇਆ ਜਾਂਦਾ ਨਾ ਜੇ ਇਸ ਗੱਲ ਤੇ ਵਾਕਈ ਉਹ ਮੁੱਖ ਨਕਵੀ ਦੀ ਬੜੀ ਤਾਰੀਫ ਕਰਨੀ ਚਾਹੀਦੀ ਵੀ ਉਹਨੇ ਬੜਾ ਪ੍ਰਿੰਸੀਪਲ ਦਾ ਨਹੀਂ ਬੜੀ ਚੰਗੀ ਬਾਰਗੇਨਿੰਗ ਪਹਿਲੀ ਦਫਾ ਯਾਨੀ ਕਿ ਨਾ ਮਜ਼ਬੂਤ ਸਟਾਂਸ ਜਿਹੜਾ ਵਾ ਨਾ ਔਰ ਉਹਦਾ ਯਾਨੀ ਕਿ ਉਹਦਾ ਫਾਇਦਾ ਵੀ ਹੋਇਆ ਗੱਲ ਜਿਹੜੀ ਜਿਹਨੂੰ ਹੁਣ ਦੇਖੋ ਨਾ ਬੰਗਲਾਦੇਸ਼ ਨੂੰ ਵੀ ਉਹਦਾ ਰਾਈਟ ਜਿਹੜਾ ਵਾ ਨਾ ਮਿਲਿਆ ਫਿਰ ਪਾਕਿਸਤਾਨ ਨਾਲ ਵੀ ਬਾਇਲੈਟਰਲ ਸਰੀਰ ਵਗੈਰਾ ਦੀ ਗੱਲ ਜਿਹੜੀ ਹੈ ਗੱਲ ਹੋਣੀ ਇਸ ਤਰ੍ਹਾਂ ਹੀ ਚਾਹੀਦੀ ਆ ਦੇਖੋ ਅਗਰ ਤੁਸੀਂ ਕਿਸੇ ਇੱਕ ਮੁਲਕ ਨੂੰ ਕਰਦੇ ਰਹੋਗੇ ਨਾ ਫਿਰ ਉਹਦਾ ਹੈਗਾ ਫਿਰ ਦੁਨੀਆ ਦੇ ਨਹੀਂ ਕ੍ਰਿਕਟ ਰਹਿਣੀ ਨਹੀਂ ਉਹ ਤਾਂ ਫਿਰ ਸਿਆਸਤ ਹੋ ਗਈ ਨਾ ਮੈਂ ਤਾਂ ਇਹ ਗੱਲ ਕਰਦਾ ਅੱਗੇ ਵੀ ਪਹਿਲਾਂ ਵੀ ਮੈਂ ਗੱਲ ਕੀਤੀ ਆ ਵੀ ਇਹ ਕ੍ਰਿਕਟ ਦੇ ਵਿੱਚ ਕੋਈ ਵੀ ਖੇਡ ਹੋਵੇ ਉਹਦੇ ਵਿੱਚ ਰਾਣਾ ਸਾਹਿਬ ਸਿਆਸਤ ਨਹੀਂ ਹੋਣੀ ਚਾਹੀਦੀ ਖੇਡ ਤਰ੍ਹਾਂ ਹੀ ਖੇਡਣੀਆਂ ਚਾਹੀਦੀਆਂ ਤੇ ਇਹ ਬੜਾ ਚੰਗਾ ਲੱਗਾ ਵੀ ਜਿਹੜਾ ਹੁਣ ਕੁਝ ਐਸੇ ਮੁਆਹਦੇ ਜਿਹਦੇ ਵਿੱਚ ਬੰਗਲਾਦੇਸ਼ ਨੂੰ ਵੀ ਫਾਇਦਾ ਪਾਕਿਸਤਾਨ ਵਾਸਤੇ ਵੀ ਮੈਂ ਤਾਂ ਇਹ ਕਹਿੰਦਾ ਜੇ ਪਿੱਛੇ ਜੀ ਥੋੜੀ ਜਿਹੀ ਚੱਲ ਜੀਏ ਮੌਸਮ ਨਕਵੀ ਦੀ ਗੱਲ ਨੂੰ ਤੁਸੀਂ ਛੇੜਿਆ ਥੋੜਾ ਜਿਹਾ ਵੀ ਇਹ ਸਾਰੀ ਡਰਾਮੇਬਾਜ਼ੀਆਂ ਹੁੰਦੀਆਂ ਦੇਖੋ ਨਾ ਜੀ ਜੇ ਤਾਂ ਡਰੈਸਿੰਗ ਰੂਮ ਦੇ ਵਿੱਚ ਉੱਥੇ ਸਲਾਮ ਵੀ ਲਏ ਜਾ ਰਹੇ ਆ ਇੱਕ ਦੂਸਰੇ ਨਾਲ ਗੱਲਬਾਤ ਵੀ ਹੈ ਜੇ ਬਾਹਰ ਆ ਕੇ ਟਰਾਫੀ ਦੀ ਗੱਲ ਆਈ ਤਾਂ ਜਵਾਬ ਦੇਤਾ ਤੇ ਇਹ ਫਿਰ ਇਹਦਾ ਮਤਲਬ ਆ ਵੀ ਸਾਰਾ ਕੁਝ ਇਹ ਬੜੀ ਪਲੈਨਿੰਗ ਦੇ ਤਹਿਤ ਹੋ ਰਿਹਾ ਹੁੰਦਾ ਅਸਲ ਵਿੱਚ ਨਾ ਉਹ ਕਈ ਨਹੀਂ ਨਾ ਇਹ ਪਤਾ ਨਹੀਂ ਹੁੰਦਾ ਹੈ ਵੀ ਤੁਸੀਂ ਆਪਣੇ ਵੱਲੋਂ ਨਾ ਯਾਨੀ ਕਿ ਜਿਹੜਾ ਵਾ ਅਗਲੇ ਨੂੰ ਦੀਵਾਰ ਨਾਲ ਲਾ ਰਹੇ ਹੁੰਦੇ ਆ ਵੀ ਇਹ ਹੁੰਦਾ ਕਿ ਜਦੋਂ ਅਗਲੇ ਨੇ ਰਿਐਕਟ ਕਰਨਾ ਵਾ ਵੀ ਪਾਕਿਸਤਾਨ ਦੀ ਕ੍ਰਿਕਟ ਨੂੰ ਜਿਸ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ ਨਾ ਬੜੇ ਹਿਸਾਬ ਸਿਰ ਇਹ ਨਹੀਂ ਪਤਾ ਵੀ ਜੇ ਪਾਕਿਸਤਾਨ ਨਿਕਲਦਾ ਵਾ ਤੇ ਇੰਡੀਆ ਦਾ ਜਾਂ ਆਸਟ੍ਰੇਲੀਆ ਨੂੰ ਜਾਂ ਇੰਗਲੈਂਡ ਨੂੰ ਜਿਹਨੂੰ ਮਰਜ਼ੀ ਉਹ ਹਵਾ ਭਰ ਕੇ ਖੜਾ ਕਰ ਦੇਣ ਉਹ ਮੈਚ ਦੀ ਉਹ ਕਦਰੋ ਕੀਮਤ ਨਹੀਂ ਬਣਦੀ ਹੈ ਜਿਹੜੀ ਕਿ ਪਾਕਿਸਤਾਨ ਤੇ ਇੰਡੀਆ ਦੀ ਬਣਦੀ ਹੈ ਅੱਛਾ ਸਪੋਰਟਸ ਨੂੰ ਵੈਸੇ ਬਦਲਣਾ ਚਾਹੀਦਾ ਵੈਸੇ ਦੁਨੀਆ ਜਦੋਂ ਤੁਸੀਂ ਓਲੰਪਿਕ ਦੇਖੋ ਨਾ ਉਹਦੇ 'ਚ ਇੱਕ ਨਜ਼ਰ ਆਉਂਦਾ ਸਾਨੂੰ ਕਿ ਜਿਹੜੀ ਵੀ ਸੁਪਰ ਪਾਵਰ ਹੁੰਦੀ ਹੈ ਨਾ ਉਹਦੇ ਐਥਲੀਟ ਨੁਮਾਇਆ ਹੁੰਦੇ ਆ ਇੱਕ ਅਮਰੀਕਾ ਹਮੇਸ਼ਾ ਹੀ ਯਾਨੀ ਕਿ ਜਿਹੜਾ ਇੱਕ ਵਕਤ ਸੀ ਜਦੋਂ ਰੂਸ ਦੀ ਬੜੀ ਸੀ ਰੂਸ ਬੜੇ ਅੱਛੇ ਹੁਣ ਚੀਨ ਇੱਕ ਨਵੀਂ ਤਾਕਤ ਦੇ ਤੌਰ ਤੇ ਆ ਚੀਨ ਕੋਈ ਸ਼ੱਕ ਨਹੀਂ ਲੇਕਿਨ ਇੱਕ ਬੜੀ ਬਦਕਿਸਮਤੀ ਹੈ ਕਿ ਸਾਡਾ ਜਿਹੜਾ ਆਹ ਖਿੱਤਾ ਵਾ ਨਾ ਇਹ ਤਰੱਕੀ ਦੇ ਹਿਸਾਬ ਨਾਲ ਬਹੁਤ ਪਿੱਛੇ ਆ ਪਾਕਿਸਤਾਨ ਹੋ ਗਿਆ ਇੰਡੀਆ ਹੋ ਗਿਆ ਸ੍ਰੀਲੰਕਾ ਹੋ ਗਿਆ ਇੱਥੇ ਐਥਲੈਟਿਕਸ ਵੀ ਬਹੁਤ ਆ ਇਹ ਵੈਸੇ ਉਸ ਜਗ੍ਹਾ ਤੇ ਸਾਨੂੰ ਨਾ ਇਸ ਅਸੂਲ ਤੋਂ ਹਟ ਕੇ ਵਰਨਾ ਆਮ ਤੌਰ ਤੇ ਜਿਹੜੇ ਮੁਲਕ ਤਰੱਕੀ ਯਾਫਤਾ ਨਾ ਉਹਨਾਂ ਦੀ ਪ੍ਰੇਜ਼ ਚੰਗੇ ਆ ਲੇਕਿਨ ਅਫਰੀਕਾ 'ਚ ਸਾਨੂੰ ਕੁਝ ਨਜ਼ਰ ਆਉਂਦਾ ਵਾ ਕਿ ਉੱਥੇ ਦੇ ਜਿਹੜੇ ਐਥਲੀਟ ਨੇ ਨਾ ਦੌੜਨ ਦੇ ਉਹ ਕਿਉਂਕਿ ਉਹਨਾਂ ਦੀ ਇੱਕ ਕੁਦਰਤੀ ਹੈ ਆ ਕਿ ਨਾਈਜੀਰੀਆ ਹੋ ਗਿਆ ਇਥੋਪੀਆ ਹੋ ਗਿਆ ਕੀਨੀਆ ਹੋ ਗਿਆ ਉਹਨਾਂ ਦੇ ਬੜੇ ਅੱਛੇ ਯਾਨੀ ਕਿ ਲੌਂਗ ਡਿਸਟੈਂਸ ਦੇ ਨਾ ਬੜੇ ਅੱਛੇ ਐਥਲੀਟ ਹੈ ਆ ਤੇ ਲੇਕਿਨ ਉਹੀ ਆ ਮੁਲਕ ਜਿਹੜੇ ਮੁਲਕ ਤਰੱਕੀ ਕਰ ਰਹੇ ਨੇ ਸਪੋਰਟਸ 'ਚ ਵੀ ਉਹੀ ਅੱਗੇ ਜਾ ਰਹੇ ਆ ਤੇ ਖੇਲਾਂ ਨੂੰ ਉਹੀ ਗੱਲ ਆ ਕਿ ਖੇਲ ਨੂੰ ਖੇਲ ਦੇ ਤੌਰ ਤੇ ਇਹ ਕੋਈ ਜਿੱਤੇ ਕੋਈ ਹਾਰੇ ਹੈ ਯਾਨੀ ਕਿ ਖੇਲ ਨੂੰ ਨਾ ਖੇਲ ਇੰਜੋਏ ਕਰਨਾ ਚਾਹੀਦਾ ਵਾ ਤੇ ਜਿਹੜੀ ਵੀ ਟੀਮ ਅੱਛਾ ਖੇਲੇ ਉਹਨੂੰ ਐਪਰੀਸ਼ੀਏਟ ਕਰਨਾ ਬਾਕੀ ਹਰ ਮੁਲਕ ਦੇ ਬੰਦਿਆਂ ਦੀ ਹਮਦਰਦੀਆਂ ਆਪਣੇ ਮੁਲਕ ਨਾਲ ਹੁੰਦੀਆਂ ਹਨ ਬਿਲਕੁਲ ਜੀ ਅਸੀਂ ਜਿਹੜੇ ਮੁਲਕ ਦੇ ਵਿੱਚ ਵੱਸਦੇ ਆ ਸਾਨੂੰ ਜ਼ਾਹਰੀ ਗੱਲ ਆ ਉਸ ਮੁਲਕ ਦੀ ਜਿਹੜੀ ਵੀ ਖੇਡ ਹੋਊਗੀ ਸਾਨੂੰ ਉਹ ਚੰਗੀ ਲੱਗਦੀ ਆ ਪਰ ਇਹ ਬਿਲਕੁਲ ਵੀ ਨਹੀਂ ਹੈਗਾ ਵੀ ਜੇ ਇੰਡੀਆ ਦੇ ਬਹੁਤ ਸਾਰੀ ਫੈਨ ਫਾਲੋਇੰਗ ਜਿਹੜੀ ਆ ਤੁਸੀਂ ਦੇਖ ਸਕਦੇ ਆ ਵੀ ਇੰਡੀਆ ਦੇ ਖਿਡਾਰੀਆਂ ਦੀ ਉਹ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਲੇਕਿਨ ਸਪੋਰਟ ਹਰ ਬੰਦਾ ਆਪਣੇ ਮੁਲਕ ਨੂੰ ਹੀ ਕਰਦਾ ਰਾਣਾ ਸਾਹਿਬ ਉਹ ਜਿੱਦਾਂ ਸਿਆਣੇ ਕਹਿੰਦੇ ਆ ਵੀ ਖੇਡਾਂ ਸੱਜਣੋਂ ਜੰਗ ਨਹੀਂ ਹੁੰਦੀਆਂ ਜਿੱਤਾਂ ਕਦੇ ਵੀ ਮੰਗ ਨਹੀਂ ਹੁੰਦੀਆਂ ਤੇ ਖੇਡ ਨੂੰ ਖੇਡ ਦੇ ਮੈਦਾਨ ਤੇ ਹੀ ਰਹਿਣਾ ਚਾਹੀਦਾ ਖੁਸ਼ਗਵਾਰ ਮਾਹੌਲ ਹੋਣਾ ਚਾਹੀਦਾ ਇਹਦੇ ਵਿੱਚ ਹੁਣ ਤਾਂ ਰਾਣਾ ਸਾਹਿਬ ਨੇ ਅੱਗੇ ਇੱਕ ਗੱਲ ਕੀਤੀ ਸੀਗੀ ਆਫ ਕੈਮਰਾ ਵੀ ਰਾਣਾ ਸਾਹਿਬ ਤੁਸੀਂ ਕਿਹਾ ਸੀਗਾ ਵੀ ਪਹਿਲੇ ਇਹ ਗੱਲ ਹੁੰਦੀ ਸੀ ਵੀ ਪੜੋਗੇ ਲਿਖੋਗੇ ਤਾਂ ਬਣੋਗੇ ਨਵਾਬ ਹੈ ਤੇ ਹੁਣ ਖੇਲੋਗੇ ਕੂਦੋਗੇ ਹੋਗੇ ਖਰਾਬ ਹੋਣਾ ਹੈ ਖੇਲੋ ਕਿ ਕੂਦੋਗੇ ਤਾਂ ਬਣੋਗੇ ਨਵਾਬ ਪੜੋਗੇ ਤਾਂ ਹੋਗੇ ਹਾਂਜੀ ਖੇਡਾਂ ਤਾਂ ਹੁਣ ਇੱਥੇ ਤੱਕ ਪਹੁੰਚ ਗਈਆਂ ਹੋਈਆਂ ਜੀ ਵੀ ਜਿਹੜਾ ਬੰਦਾ ਇਹਦੇ ਵਿੱਚ ਮਿਹਨਤ ਕਰਦਾ ਤੇ ਜੇ ਇਹਨਾਂ ਲੜਾਈਆਂ ਪੜਾਈਆਂ ਸਿਆਸਤ ਦੀ ਨਜ਼ਰ ਰਹੇ ਤਾਂ ਫਿਰ ਜ਼ਾਰੀ ਗੱਲ ਆ ਵੀ ਫਿਰ ਪਿੱਛੇ ਜਾਣਾ ਅਸੀਂ ਅੱਗੇ ਤਾਂ ਨਹੀਂ ਵੱਧ ਸਕਦੇ ਤੇ ਇਹ ਇੱਕ ਚੰਗਾ ਕਦਮ ਸੀਗਾ ਇਹਦੇ ਵਿੱਚ ਰਾਣਾ ਸਾਹਿਬ ਮੈਂ ਅਗਲੀ ਗੱਲ ਇਹ ਕਰਦਾ ਵੀ ਇਹ ਤਾਂ ਹੋ ਗਿਆ ਓਵਰਆਲ ਵੀ ਇਹ ਪੈਸੇ ਦੀ ਜੰਗ ਸੀ ਆਖਰ ਪੈਸੇ ਨੇ ਉਹ ਜਿੱਤੀ ਪਰ ਉਹਦੇ ਵਿੱਚ ਕੋਈ ਦੋ ਮੁਲਕਾਂ ਦੀਆਂ ਆਪਸ ਦੇ ਵਿੱਚ ਕੋਈ ਚੰਗੀਆਂ ਗੱਲਾਂ ਹੋਈਆਂ ਇਹ ਕਹਿੰਦੇ ਆ ਲੋੜ ਜਿਹੜੀ ਆ ਉਹ ਫਿਰ ਬੰਦੇ ਨੂੰ ਕਰ ਹੀ ਦਿੰਦੀ ਮਜਬੂਰ ਇੱਕ ਦੂਜੇ ਨਾਲ ਮਿਲਣ ਵਰਤਣ ਉੱਤੇ ਹੈ ਤੇ ਹੁਣ ਮੈਚ ਕੱਲ ਨੂੰ ਹੋਣ ਜਾ ਰਿਹਾ ਜੀ ਇਹਦੇ ਉੱਤੇ ਤੁਹਾਡੀ ਕੀ ਪ੍ਰੈਡਿਕਸ਼ਨ ਹੈਗੀ ਹੈ ਕੱਲ ਦਾ ਮੈਚ ਜਿਹੜਾ ਨਾ ਬੜਾ ਜਾਨਦਾਰ ਮੈਚ ਹੈ ਮਤਲਬ ਆ ਹਾਲਾਂਕਿ ਆਮ ਤੌਰ ਤੇ ਜਿਹੜੇ ਵਰਲਡ ਕੱਪ ਦੇ ਮੈਚ ਹੁੰਦੇ ਆ ਨਾ ਭਾਵੇਂ T20 ਹੋ ਵਨਡੇ ਹੋਵੇ ਪਾਕਿਸਤਾਨ ਜ਼ਿਆਦਾ ਹਾਰਦਾ ਹੀ ਆ ਲੇਕਿਨ ਇਸ ਦਾ ਮੈਨੂੰ ਲੱਗ ਰਿਹਾ ਕਿ ਮੈਚ ਨਾ ਅੱਛਾ ਜੰਮੇਗਾ ਕਿਉਂਕਿ ਇੱਕ ਤਾਂ ਪਾਕਿਸਤਾਨ ਕੋਲ ਨਾ
ਸ੍ਰੀਲੰਕਾ ਦੀ ਸਪਿਨ ਵਿਕਟ ਤੇ ਸਪਿਨਰ ਪਾਕਿਸਤਾਨ ਕੋਲ ਨਾ 4 ਸਪਿਨਰ ਹੈ ਇਸ ਵਕਤ। ਨਵਾਜ਼ ਆ, ਸ਼ਦਾਬ ਆ, ਅਬਰਾਰ ਆ, ਮੁੰਡਾ ਨया ਤਾਰਿਕ ਜਿਹੜਾ ਵਾ ਉਹ ਆ, ਉਹ ਬੜੀ ਅੱਛੀ ਬਾਲ ਕਰਦਾ ਵਾ ਹੈ। ਤੇ ਫਿਰ ਪਾਕਿਸਤਾਨ ਕੋਲ ਨਾ ਓਪਨਰ ਜਿਹੜੇ ਬੜੇ ਅਰਸੇ ਬਾਅਦ ਯਾਨੀ ਕਿ ਐਸੇ ਅਗਰੈਸਿਵ ਓਪਨਰ ਜਿਹੜਾ ਆਏ ਆ, ਸਾਇਮ ਅਯੂਬ ਦੇ ਸਾਹਿਬਜ਼ਾਦਾ ਫਰਹਾਨ ਤੇ ਉਮੀਦ ਆ ਕਿ ਬੜਾ ਨਾ ਇੱਕ ਸ਼ਾਨਦਾਰ ਮੈਚ ਜਿਹੜਾ ਨਾ ਲੋਕਾਂ ਨੂੰ ਦੇਖਣ ਨੂੰ ਮਿਲੇਗਾ। ਤੇ ਫਿਰ ਇੱਕ ਗੱਲ ਉਹ ਕੱਲ ਅਸੀਂ ਕੀਤੀ ਸੀ ਉਹਦੇ ਕਿ ਮੈਂ ਇਹ ਕਹਿ ਰਿਹਾ ਸੀ ਕਿ ਆਸਟ੍ਰੇਲੀਆ ਦੀ ਟੀਮ ਜਿਹੜੀ ਹੈ ਨਾ ਉਹ ਭਾਵੇਂ ਪੇਪਰ ਤੇ ਜਿੰਨੀ ਮਰਜ਼ੀ ਕਮਜ਼ੋਰ ਆ ਲੇਕਿਨ ਉਹ ਟੀਮ ਨਾ ਤਕੜੀ ਆ। ਉਹ ਕੱਲ ਲੁਤਫੁੱਲਾ ਉਹ ਕਹਿ ਰਿਹਾ ਸੀ ਆਸਟ੍ਰੇਲੀਆ ਦੀ ਐਸ ਦਫਾ ਟੀਮ ਜਿਹੜੀ ਹੈ ਨਾ ਉਹ ਹਲਕੀ ਆ ਵੀ ਆਸਟ੍ਰੇਲੀਆ ਦੀ ਟੀਮ ਉਹ ਨਹੀਂ ਹੈ। ਮੈਂ ਕਿਹਾ ਆਸਟ੍ਰੇਲੀਆ ਦੀ ਟੀਮ ਇਹੀ ਹੈ ਕਿ ਜਿਸ ਤਰ੍ਹਾਂ ਵੱਡੇ ਮੈਚ ਆਉਂਦੇ ਜਾਂਦੇ ਆ ਨਾ ਉਹ ਟੀਮ ਜਿਹੜੀ ਹੈ ਨਾ ਤਕੜੀ ਹੁੰਦੀ ਜਾਂਦੀ ਹੈ। ਤੇ ਉਹਦੇ ਨਾਲ ਵੀ ਯਾਨੀ ਕਿ ਅਸੀਂ ਉਮੀਦ ਰੱਖਦੇ ਹਾਂ ਕਿ ਬੜੇ ਅੱਛੇ ਮੁਕਾਬਲੇ ਜਿਹੜੇ ਇਹਨਾਂ ਮਿਲਣਗੇ। ਤੇ ਕੱਲ੍ਹ ਵਾਲਾ ਮੁਕਾਬਲਾ ਜਿਹੜਾ ਇਹਦੇ 'ਚ ਤਾਂ ਕੋਈ ਸ਼ੱਕ ਸ਼ੁਬੇ ਵਾਲੀ ਗੱਲ ਨਹੀਂ ਕਿ ਬਹੁਤ ਅੱਛਾ ਮੈਚ ਦੇਖਣ ਨੂੰ ਮਿਲੇਗਾ। ਹਾਂਜੀ, ਰਾਣਾ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਹੈ ਜੀ। ਇਹਨਾਂ ਨੇ ਕਿਹਾ ਮੈਚ ਜਿਹੜਾ ਆ ਬਹੁਤ ਸੋਹਣਾ ਹੋਊਗਾ ਤੇ ਬਾਕੀ ਗੱਲ ਇਦਾਂ ਹੀ ਆ ਵੀ ਜਿਹੜਾ ਸੋਹਣਾ ਖੇਡੂਗਾ ਉਹ ਭਾਈ ਜਿੱਤ ਜੂਗਾ ਤੇ ਜਿਹੜਾ ਵੀ ਜਿੱਤੇ ਖਿਡਾਰੀਆਂ ਨੂੰ ਦਾਦ ਰਾਣਾ ਸਾਹਿਬ ਦੇਣੀ ਚਾਹੀਦੀ ਹੈ। ਉਹ ਜਿਹੜੀ ਮਰਜ਼ੀ ਟੀਮ ਹੋਵੇ ਜੀ, ਸਾਰੇ ਹੀ ਸਾਂਝੇ ਆ ਜੀ, ਸਾਡੇ ਵਾਸਤੇ ਤਾਂ ਖੇਡਾਂ ਸਾਂਝੀ ਹੁੰਦੀਆਂ। ਤੇ ਬਾਕੀ ਜੀ ਇਹ ਕੱਲ੍ਹ ਨੂੰ ਦੇਖਾਂਗੇ ਵੀ ਕੀ ਬਣਦਾ, ਮੈਚ ਵੀ ਇਕੱਠੇ ਬਹਿ ਕੇ ਦੇਖਾਂਗੇ, ਫਿਰ ਉਹਦੇ ਉੱਤੇ ਵੀ ਗੱਲਬਾਤ ਹੋਊਗੀ। ਤੇ ਰਾਣਾ ਸਾਹਿਬ ਨੂੰ ਕ੍ਰਿਕਟ ਦੀ ਵੀਡੀਓ ਬਣਾਉਣ ਵੇਲੇ ਨਾ ਇਹਨਾਂ ਨੂੰ ਬੜਾ ਸਵਾਦ ਆਉਂਦਾ। ਅੱਜ ਵੀ ਤੁਸੀਂ ਦੇਖ ਲਓ ਵੀ ਇੰਝ ਜਿੰਨਾ ਖਿਲੇ ਸਾਰੀਆਂ ਗੱਲਾਂ ਜਿਹੜੀਆਂ ਨਾ ਉਹ ਕਰਦੇ ਰਹੇ ਆ। ਤੇ ਇਹ ਸੀਗੀ ਸਾਡੀ ਅੱਜ ਦੀ ਵੀਡੀਓ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾਤੀ ਹੈ। ਤੇ ਉਮੀਦ ਆ ਵੀ ਇਹ ਵੀਡੀਓ ਮੈਚ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜੂਗੀ। ਸ਼ਾਮੀ ਅਸੀਂ ਕੱਲ ਨੂੰ ਕਿੰਨੇ ਵਜੇ ਮੈਚ ਹੈ ਜੀ? ਸ਼ਾਮ ਨੂੰ। ਕੱਲ ਸ਼ਾਮ ਨੂੰ ਆ। ਤੇ ਆਹੋ ਚਲੋ ਇਹ ਸਾਰੇ ਤਕਰੀਬਨ ਜਿੰਨੇ ਵੀ ਸਾਡੇ ਵੀਰ ਸਾਡੇ ਨਾਲ ਜੁੜੇ ਹੋਏ ਆ ਸਾਰਿਆਂ ਨੇ ਇਹ ਦੇਖ ਹੀ ਲੈਣੀ। ਤੇ ਹੁਣ ਮੈਨੂੰ ਰਾਣਾ ਖਾਲਿਦ ਮਕਬੂਲ ਨੂੰ ਜੀ ਤੇ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਦੇ ਦਿਓ ਇਜਾਜ਼ਤ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਦੁਆਵਾਂ ਦੇ ਵਿੱਚ ਯਾਦ ਰੱਖਿਓ ਜੀ। ਰੱਬ ਰੱਖਾ।